ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ ਏਐਮ ਐਫਐਮ ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਯੂਟਿਊਬ ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਖਾਸ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 24 ਮਾਰਚ ਦਾ ਤੇ ਦਿਨ ਸ਼ੁੱਕਰਵਾਰ ਹੈ। ਅੱਜ ਸ਼ੁੱਕਰਵਾਰ ਹੈ ਤੇ ਇੱਕ ਬ੍ਰੇਕ ਦੇ ਲਈ ਰੁਕਣ ਤੋਂ ਬਾਅਦ ਤੁਹਾਡੀਆਂ ਕਾਲਸ ਵੱਲ ਚੱਲਾਂਗੇ, ਤੁਹਾਡੇ ਸਵਾਲਾਂ ਵੱਲ ਚੱਲਾਂਗੇ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 408 272 5200। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਸਾਰੇ ਸੂਬਿਆਂ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰ ਰੈਂਟਨ, ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾਨੇਲਾ ਦੀ ਨੀਮਾ ਸੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 209 277 0113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ। ਇੰਟੈਲੀਜੈਂਸ ਵਿਭਾਗ ਦੇ ਆਈਜੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਮੁਲਾਕਾਤ ਕੀਤੀ ਗਈ ਹੈ ਜੀ। ਜੀ ਬਿਲਕੁਲ, ਅੱਜ ਦੀ ਇਹ ਘਟਨਾ ਕਾਫੀ ਅਹਿਮ ਘਟਨਾ ਹੈ ਤੇ ਕਾਫੀ ਤਵੱਜੋ ਮੰਗਦੀ ਹੈ, ਕਿਉਂਕਿ ਇਹ ਮੁਲਾਕਾਤ ਜਿਹੜੀ ਹੋਈ ਹੈ ਉਹਦੇ ਵਿੱਚ ਇਸ ਮੁਲਾਕਾਤ ਬਾਰੇ ਆਫੀਸ਼ੀਅਲੀ ਜਥੇਦਾਰ ਜੀ ਵੱਲੋਂ ਤੇ ਕੋਈ ਬਿਆਨ ਨਹੀਂ ਹੋਇਆ ਜਾਰੀ, ਨਾ ਹੀ ਸਕੱਤਰੇਤ ਨੇ ਕੋਈ ਐਸਾ ਬਿਆਨ ਜਾਰੀ ਕੀਤਾ ਇਹਦੇ ਵਿੱਚ। ਪਰੰਤੂ ਇਹਦੀ ਚਰਚਾ ਇਸ ਕਰਕੇ ਆ ਕਿਉਂਕਿ ਜਦੋਂ ਇਹਨਾਂ ਨੂੰ ਜਾ ਕੇ ਮਿਲੇ ਨੇ ਆਫੀਸਰ ਜਿਨ੍ਹਾਂ ਦਾ ਨਾਂ ਜਸਕਰਨ ਸਿੰਘ ਹੈ, ਸ਼ਾਇਦ ਇਹ ਇੰਟੈਲੀਜੈਂਸ ਦੇ ਆਈਜੀ ਨੇ, ਇੰਸਪੈਕਟਰ ਜਨਰਲ ਜਿਹਨੂੰ ਆਪਾਂ ਕਹਿੰਦੇ ਆ, ਇਹਨਾਂ ਨੇ ਬਾਹਰ ਆ ਕੇ ਇੰਨੀ ਗੱਲ ਜ਼ਰੂਰ ਕਹੀ ਆ ਕਿ ਇਹ ਮੇਰਾ ਪਰਸਨਲ ਵਿਜ਼ਿਟ ਸੀਗਾ। ਹੁਣ ਆਪਾਂ ਵੀ ਸਮਝਦੇ ਹਾਂ ਕਿ ਜਿਹੋ ਜਿਹੇ ਹਾਲਾਤ ਹੋਏ ਪਏ ਨੇ, ਜਿਹੋ ਜਿਹਾ ਮੌਕਾ ਹੈ, ਪਰਸਨਲ ਵਿਜ਼ਿਟ ਇੰਟੈਲੀਜੈਂਸ ਆਫੀਸਰ ਦਾ ਉਹ ਤਾਂ ਚਲੋ ਉਹਨਾਂ ਦਾ ਕਹਿਣਾ ਹੈ ਤੇ ਆਪਾਂ ਇੱਕ ਵੇਲੇ ਮੰਨ ਵੀ ਲੈਂਦੇ ਹਾਂ। ਪਰੰਤੂ ਲੱਗਦਾ ਹੈ ਕਿ ਗੱਲ ਇਸ ਤੋਂ ਇਲਾਵਾ ਵੀ ਹੋਈ ਹੋਏਗੀ, ਮਤਲਬ ਕਿ ਸਿਰਫ ਇੱਕ ਰਸਮੀ ਮੁਲਾਕਾਤ ਜਾਂ ਨਿੱਜੀ ਕੈਪੈਸਿਟੀ ਦੀ ਕੋਈ ਮੁਲਾਕਾਤ ਇੱਥੋਂ ਤੱਕ ਹੀ ਮਹਿਦੂਦ ਰਹੀ ਹੋਵੇ ਕਿ ਕੌਫੀ ਪਕੌੜਾ ਗੱਲਬਾਤ, ਐਸਾ ਨਹੀਂ ਹੈ। ਗੱਲ ਅੱਗੇ ਜ਼ਰੂਰ ਤੁਰੀ ਹੋਏਗੀ, ਉਹਦੇ ਪਿੱਛੇ ਕੁਝ ਤਰਕ ਨੇ। ਤੁਸੀਂ ਦੇਖਿਆ ਹੋਣਾ ਪੰਜਾਬ ਪੁਲਿਸ ਨੇ ਆਫੀਸ਼ੀਅਲੀ ਸਟੇਟਮੈਂਟ ਜਾਰੀ ਕੀਤੀ, ਫਿਰ ਮੇਰੇ ਖਿਆਲ ਨਾਲ ਸੀਐਮ ਨੇ ਵੀ ਕਿਹਾ ਕਿ ਬਈ ਨਿਰਦੋਸ਼ ਤੇ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਕਿਸੇ ਕਿਸਮ ਦੀ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਸਾਡੇ ਇੱਥੋਂ ਵੀ ਆਵਾਜ਼ਾਂ ਮੁਖਰ ਹੋ ਰਹੀਆਂ ਨੇ, ਬੁਲੰਦ ਹੋ ਰਹੀਆਂ ਨੇ ਕਿ ਬਈ ਜਿਹਦਾ ਕਸੂਰ ਹੈ ਉਸਨੂੰ ਬੇਸ਼ੱਕ ਪਕੜੋ ਫੜੋ, ਪਰੰਤੂ ਕਿਸੇ ਨਿਰਦੋਸ਼ ਦੇ ਨਾਲ ਧੱਕਾ ਨਾ ਕਰੋ, ਦਹਿਸ਼ਤ ਜ਼ਦਾ ਮਾਹੌਲ ਨਾ ਬਣਾਓ। ਤਾਂ ਇਸ ਤੋਂ ਇਲਾਵਾ ਹੁਣ ਤੁਹਾਡੇ ਇਧਰ ਯੂਐਸ ਦੇ ਵਿੱਚੋਂ ਵੀ ਖਬਰਾਂ ਆ ਰਹੀਆਂ ਸੀਗੀਆਂ ਕਿ ਕੁਝ ਗੁਰਦੁਆਰਾ ਕਮੇਟੀਆਂ ਮਤੇ ਪਾ ਰਹੀਆਂ ਨੇ। ਤਾਂ ਇੱਕ ਦਬਾਅ ਜਿਹੜਾ ਬਣ ਰਿਹਾ ਉਹ ਇੱਕ ਆਪਣੀ ਜਗ੍ਹਾ ਤੇ ਹੈ, ਪਰੰਤੂ ਇਸ ਤੋਂ ਇਲਾਵਾ ਇੱਕ ਵੱਡੀ ਗੱਲ ਜਿਹੜੀ ਹੈ ਉਹ ਇਹ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਇਕੱਤਰਤਾ ਬੁਲਾਈ ਹੋਈ ਹੈ ਆ ਮੌਜੂਦਾ ਹਾਲਾਤ ਦੇ ਮੱਦੇਨਜ਼ਰ 27 ਮਾਰਚ ਨੂੰ। ਇਹ ਇੱਕ ਵੱਡਾ ਕਾਰਨ ਹੈ ਕਿ ਸ਼ਾਇਦ ਇੰਟੈਲੀਜੈਂਸ ਦੇ ਆਫੀਸਰ ਏਡੇ ਵੱਡੇ ਰੈਂਕ ਤੇ ਜੇ ਪਹੁੰਚੇ ਨੇ ਤੇ ਜ਼ਰੂਰ ਇਸ ਮੁਤਲਕ ਇਸ ਸਬੰਧ ਦੇ ਵਿੱਚ ਗੱਲਬਾਤ ਹੋਈ ਹੋਏਗੀ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਗੱਲਬਾਤ ਅੱਗੇ ਤੋਰੀ ਗਈ ਹੋਏਗੀ ਜਾਂ ਸਰਕਾਰ ਦਾ ਕੋਈ ਸੁਨੇਹਾ ਆਇਆ ਹੋਏਗਾ ਕਿ ਅਜਿਹਾ ਹਾਲ ਦੀ ਘੜੀ ਨਾ ਕਰੋ ਕਿਉਂਕਿ ਸਥਿਤੀ ਨਾਜ਼ੁਕ ਹੈ। ਮੇਰੇ ਖਿਆਲ ਦੇ ਨਾਲ ਇਹੀ ਕਿਹਾ ਗਿਆ ਹੋਏਗਾ, ਸਰਕਾਰ ਵੱਲੋਂ ਇਹੀ ਕਿਹਾ ਗਿਆ ਹੋਏਗਾ ਕਿ ਇਸ ਤਰ੍ਹਾਂ ਦਾ ਕੋਈ ਵੀ ਇਕੱਠ ਕਰਨਾ ਕਿ ਜਦੋਂ
ਸਰਕਾਰ ਤੇ ਚਾਹੁੰਦੀ ਹੈ ਕਿ ਹਾਲ ਦੀ ਘੜੀ ਲੋਕ ਨਿਖੜ ਕੇ ਹੀ ਰਹਿਣ। ਇੱਥੇ ਤੁਸੀਂ ਦੇਖਿਆ ਹੋਣਾ ਪੈਰਾਮਿਲਟਰੀ ਫੋਰਸਸ ਜਿਹੜੀਆਂ ਨੇ ਉਹ ਹਾਲੇ ਵੀ ਮੌਜੂਦ ਨੇ। ਜੀ ਅੱਜ ਕਿੰਨੀ ਤਰੀਕ ਹੋ ਗਈ? 24 ਯਾਨੀ 25 ਗਿਣ ਲਓ। ਅੱਜ ਦੀ ਤਕਰੀਬਨ ਹੁਣ ਸ਼ਾਮ ਤੇ ਢਲ ਗਈ ਆ। ਤਾਂ ਅੱਜ ਤੱਕ ਵੀ ਜਿਹੜੀ ਇਹਨਾਂ ਦੀ ਆਮਦ ਹੋਈ ਸੀ ਮਾਰਚ ਦੀ ਸ਼ੁਰੂਆਤ ਦੇ ਵਿੱਚ ਹੀ ਆਪਾਂ ਦੇਖਿਆ ਸੀਗਾ ਨਾ 3 ਦੇ ਕਰੀਬ ਤੇ ਇੱਥੇ ਸਾਰੀ ਆਮਦ ਆਉਣੀ ਸ਼ੁਰੂ ਹੋ ਗਈ ਸੀਗੀ। ਤਾਂ ਇਹ ਆ ਕਿ ਇੱਕ ਪਾਸੇ ਸਰਕਾਰ ਇਹ ਸਾਰਾ ਕੁਝ ਕਰ ਰਹੀ ਹੈ, ਲੋਕਾਂ ਨੂੰ ਸੜਕਾਂ ਤੇ ਨਹੀਂ ਬੈਠਣ ਦੇ ਰਹੀ। ਧਰਨੇ ਮੁਜ਼ਾਹਰੇ ਜਿਹੜੇ ਸੀਗੇ ਉਹ ਵੀ ਇਹਨਾਂ ਨੇ ਡੰਡੇ ਦੇ ਜ਼ੋਰ ਤੇ ਚੁਕਵਾ ਦਿੱਤੇ। ਇਵਨ ਤੋਂ ਕਿ ਪੱਤਰਕਾਰਾਂ ਨੂੰ ਬੁਲਾਇਆ ਜਾ ਰਿਹਾ, ਥਾਣਿਆਂ 'ਚ ਮੋਬਾਈਲ ਤੱਕ ਸਾਰੇ ਹੰਢੇ ਜਾ ਰਹੇ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਸ਼ਾਇਦ ਮੈਸੇਜ ਹੀ ਗਿਆ ਹੋਏਗਾ, ਹੋ ਸਕਦਾ, ਕਿਉਂਕਿ ਇਹਦੇ 'ਚ ਹੁਣ ਦੇਖੋ ਬੰਦ ਕਮਰਾ ਮੀਟਿੰਗ ਹੈ, ਉਹਨੂੰ ਡੀਕੋਡ ਕਰਨਾ, ਉਹਦੇ ਤੇ ਅੰਦਾਜ਼ਾ ਲਾਉਣਾ, ਉਹ ਇੱਕ ਸਿਰਫ ਅੰਦਾਜ਼ਾ ਹੀ ਹੈ। ਉਹਦਾ ਕੋਈ ਮਤਲਬ ਕਿ ਪ੍ਰਮਾਣ ਨਹੀਂ ਹੈ। ਜੇ ਤੁਸੀਂ ਕਹੋ ਕਿ ਪ੍ਰਮਾਣ ਦੇ ਤਾਂ ਪਰ ਇਹੀ ਹੈ ਮੇਰਾ ਮੰਨਣਾ ਆਪਣਾ ਵਿਅਕਤੀਗਤ ਤੌਰ ਤੇ ਇਹੋ ਆ ਕਿ ਸ਼ਾਇਦ ਸਰਕਾਰ ਨੇ ਕੋਈ ਬੇਨਤੀ ਗੁਜ਼ਾਰਿਸ਼ ਕੀਤੀ ਹੋਏਗੀ ਜਥੇਦਾਰ ਪਾਸ ਕਿ ਜਥੇਦਾਰ ਸਾਹਿਬ ਕਿ ਹਾਲ ਦੀ ਘੜੀ ਇਸ ਸਥਿਤੀ ਦੇ ਵਿੱਚ ਜੇ ਤੁਸੀਂ ਇਸ ਤਰ੍ਹਾਂ ਦੀ ਇਕੱਤਰਤਾ ਕਰਦੇ ਹੋ ਤਾਂ ਫਿਰ ਉਹ ਜਾਂ ਤਾਂ ਤੁਸੀਂ ਆਪਣੀ ਸਾਂਭੋ ਕਿ ਕੋਈ ਐਸੀ ਵੈਸੀ ਗੱਲ ਨਾ ਹੋਵੇ ਤੇ ਜਾਂ ਉਹਨੂੰ ਮੁਲਤਵੀ ਕਰ ਦਿਓ। ਮੇਰੇ ਖਿਆਲ ਦੇ ਨਾਲ ਤੇ ਇਹੀ ਚਰਚਾ ਹੋਈ ਹੋਏਗੀ। ਬਾਕੀ ਤੁਹਾਨੂੰ ਪਤਾ ਹੈ ਬੰਦ ਕਮਰਾ ਮੀਟਿੰਗਾਂ ਦੇ ਬਾਹਰ ਆ ਕੇ ਕੁਝ ਹੋਰ ਕਿਹਾ ਜਾਂਦਾ ਪਰ ਸੱਚ ਉਹਨਾਂ ਚਾਰ ਦੀਵਾਰੀਆਂ ਦੇ ਵਿੱਚ ਮੌਜੂਦ ਰਹਿੰਦਾ। ਹੋਰ ਵੀ ਬਥੇਰਾ ਕੁਝ ਅੱਜ ਵੀ ਹੋਇਆ। ਪੁਲਿਸ ਨੇ ਪੀਸੀ ਕਰਕੇ ਅਮਰਤਪਾਲ ਸਿੰਘ ਹੋਰਾਂ ਦੇ ਬਾਰੇ ਦੱਸਿਆ ਕਿ ਇਹਨਾਂ ਨੇ ਬਸ ਸਾਰਾ ਕੁਝ ਤਿਆਰ ਕੀਤਾ ਹੋਇਆ ਸੀਗਾ, ਕਰੰਸੀ ਤੱਕ ਬਣਾਈ ਹੋਈ ਸੀਗੀ, ਖਾਲਿਸਤਾਨ ਦਾ ਮੈਪ ਤੱਕ ਤਿਆਰ ਸੀਗਾ, ਰਿਆਸਤਾਂ ਬਣੀਆਂ ਹੋਈਆਂ ਸਨ, ਕੁਝ ਜੰਮੂ ਕਸ਼ਮੀਰ ਦਾ ਇਲਾਕਾ, ਹਰਿਆਣੇ ਦਾ ਇਲਾਕਾ, ਮਤਲਬ ਕਿ ਸਾਰਾ ਜਿਹੜਾ ਉਹ ਵਾਹਿਆ ਗਿਆ ਸੀਗਾ। ਤਾਂ ਇਸ ਤਰ੍ਹਾਂ ਦਾ ਇਹ ਦਾਅਵਾ ਕੀਤਾ ਗਿਆ ਹੈ। ਕਰੰਸੀ ਨੋਟ ਵੀ ਜਿਹੜੇ ਆ ਨਸ਼ਰ ਕੀਤੇ ਗਏ ਨੇ ਕਿ ਇਹ ਇਸ ਤਰ੍ਹਾਂ ਦੇ ਪ੍ਰਿੰਟ ਹੋਏ ਸਨ, ਰਿਆਸਤਾਂ ਦੇ ਝੰਡੇ ਬਣੇ ਹੋਏ ਸਨ। ਇਹ ਬਾਰੇ ਕਿਹਾ ਜਾ ਰਿਹਾ ਕਿ ਸ਼ਾਇਦ ਵਿਸਾਖੀ ਤੇ ਸਾਰਾ ਕੁਝ ਕਰਨਾ ਸੀਗਾ। ਤਾਂ ਪੁਲਿਸ ਨੇ ਇੱਕ ਨਵਾਂ ਦਾਅਵਾ ਪੇਸ਼ ਕੀਤਾ ਅੱਜ ਦੀ ਤਰੀਕ ਦੇ ਵਿੱਚ। ਹੋਰ ਬਹੁਤ ਕੁਝ ਚੱਲ ਰਿਹਾ। ਅਮਰਤਪਾਲ ਸਿੰਘ ਦੀਆਂ ਕਥਿਤ ਮਤਲਬ ਕਿ ਜੋ ਉਹਨੂੰ ਬੋਲਦੇ ਆ ਆਡੀਓ ਵਗੈਰਾ ਜਿਹੜੀਆਂ ਉਹ ਵੀ ਇੱਥੇ ਤੁਰੀਆਂ ਫਿਰਦੀਆਂ। ਫਿਰ ਇਸ ਤੋਂ ਇਲਾਵਾ ਅੱਜ ਨੈਸ਼ਨਲ ਮੀਡੀਆ 'ਚ ਇਹ ਵੀ ਚਰਚਾ ਚੱਲੀ ਆ ਕਿ ਫਰਵਰੀ ਮਹੀਨੇ ਦੇ ਵਿੱਚ ਇਹਨਾਂ ਨੇ ਮਤਲਬ ਕਿ ਸ਼ਾਦੀ ਤੋਂ ਬਾਅਦ ਸ਼ਾਇਦ ਕਿ ਆਪਣੀ ਨਾਗਰਿਕਤਾ ਜਿਹੜੀ ਹੈ ਉਹ ਉੱਥੋਂ ਦੀ ਮੰਗੀ ਹੈ ਯੂਕੇ ਦੀ। ਤਾਂ ਇਹ ਵੀ ਸੁਣਨ ਦੇ ਵਿੱਚ ਆ ਰਿਹਾ। ਤਾਂ ਬਥੇਰਾ ਕੁਛ ਮਤਲਬ ਕਿ ਅੱਜ ਵੀ ਵਾਪਰਿਆ। ਪਰ ਜਿਹੜੀ ਗੱਲ ਅੱਗੇ ਹੁੰਦੀ ਸੀ ਕਿ ਆਪਾਂ ਰੋਜ਼ਾਨਾ ਦੇਖਦੇ ਸੀਗੇ ਕਿ ਇੱਥੇ ਦੇਖੇ ਗਏ ਆਹ CCTV ਨਿਕਲੀ, ਉਹ ਸਾਰੀਆਂ ਚੀਜ਼ਾਂ ਅੱਜ ਨਹੀਂ ਹੋਈਆਂ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਭਾਰਤ ਭੂਸ਼ਣ ਆਸ਼ੂ ਦੀ। ਭਾਰਤ ਭੂਸ਼ਣ ਆਸ਼ੂ ਨੂੰ ਜ਼ਮਾਨਤ ਮਿਲ ਗਈ ਹੈ ਜੀ। ਬਸ ਠੀਕ ਹੈ ਜੀ। ਹੁਣ ਟਾਈਮ ਥੋੜਾ ਹੋ ਗਿਆ, ਕਿਤੇ ਬਥੇਰਾ ਟਾਈਮ ਹੋ ਗਿਆ। ਇੰਨੇ ਚਿਰ ਦੇ ਵਿੱਚ ਤੇ ਜੰਮਦਾ ਜਵਾਕ ਰਿੜਨ ਲੱਗ ਪੈਂਦਾ ਹੈ ਜਿੰਨਾ ਚਿਰ ਇਹਨਾਂ ਨੂੰ ਹੋ ਗਿਆ ਜੇਲ੍ਹ ਦੇ ਵਿੱਚ ਰੁੜੇ ਫਿਰਦਿਆਂ ਨੂੰ। ਤਾਂ ਬਈ ਗੱਲ ਇਹ ਆ ਕਿ ਇਹ ਜ਼ਮਾਨਤ ਤੇ ਮਿਲ ਹੀ ਜਾਂਦੀ ਆ। ਹੁਣ ਨਾਲ ਤੇਲੂ ਰਾਮ ਨੂੰ ਵੀ ਮਿਲ ਗਈ। ਤੇਲੂ ਰਾਮ ਦੀ ਹੱਟੀ ਦਾ ਜਰਦਾ, ਉਹ ਵਾਲਾ ਤੇਲੂ ਨਹੀਂ, ਇਹ ਆੜਤੀ ਅਸੀਂ ਦੀ ਹੱਟੀ ਆੜਤ ਦੀ ਸੀਗੀ। ਤਾਂ ਦੋਨਾਂ ਨੂੰ ਹੀ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਮਿਲੀ ਹੈ ਕਸਟਡੀ ਕਰਕੇ, ਕਿਉਂਕਿ ਕਸਟਡੀ ਜਦੋਂ ਪੂਰੀ ਹੋ ਜਾਂਦੀ ਆ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਇੰਨੀ ਕੋ ਕਸਟਡੀ ਬਹੁਤ ਹੁੰਦੀ ਹੈ, 4 ਮਹੀਨੇ 6 ਮਹੀਨੇ ਵੱਧ ਤੇ ਵੱਧ ਇਹੀ ਹੁੰਦੀ ਹੈ। ਸੋ ਕਸਟਡੀ ਦੇ ਬਿਹਾਫ ਤੇ ਉਹ ਜ਼ਮਾਨਤ ਮਿਲੀ ਜਾਣੀ ਸੀ। ਕਾਸੇ ਚਿਰ ਤੋਂ ਇਹ ਟਰਾਈ ਮਾਰ ਰਹੇ ਸੀਗੇ ਕਿ ਜ਼ਮਾਨਤ ਮਿਲ ਜਾਵੇ, ਕਿਉਂਕਿ ਜ਼ਮਾਨਤ ਮਿਲਣ ਦਾ ਇਹ ਮਸਲਾ ਹੁੰਦਾ ਕਿ ਇੱਕ ਵਾਰੀ ਤੁਹਾਨੂੰ ਜ਼ਮਾਨਤ ਮਿਲ ਗਈ, ਤੁਸੀਂ ਬਾਹਰ ਆ ਗਏ, ਉਸ ਤੋਂ ਬਾਅਦ ਟਰਾਇਲ ਚੱਲੇਗਾ। ਤਦ ਤੱਕ ਹੋ ਸਕਦਾ ਹੈ ਕਿ ਸਰਕਾਰ ਲਾਂਭੇ ਹੋ ਜਾਵੇ ਤੇ ਕੀ ਪਤਾ ਸਰਕਾਰ ਆਪਣੀ ਆ ਜਾਵੇ। ਹੋਪ ਸਭ ਤੋਂ ਵੱਡੀ ਤੋਪ ਕਹਿੰਦੇ ਹੁੰਦੇ ਆ ਨਾ ਕਿ ਹੋਪ ਹੀ ਹੈ, ਆਸ ਹੀ ਹੈ। ਤਾਂ ਗੱਲ ਇਹ ਆ ਕਿ ਜਦ ਤੱਕ ਸਵਾਸ ਤਦ ਤੱਕ ਆਸ, ਕਿ ਕੀ ਪਤਾ ਸਾਡੀ ਸਰਕਾਰ ਆ ਜਾਵੇ। ਤਾਂ ਖੈਰ ਭਾਰਤ ਭੂਸ਼ਣ ਆਸ਼ੂ ਵਾਸਤੇ ਦਿਨ ਅੱਜ ਚੰਗਾ ਚੜਿਆ, ਪਰ ਪੰਜਾਬ ਵਾਸਤੇ ਦਿਨ ਮੰਦਾ ਹੀ ਰਿਹਾ। ਬਹੁਤ ਤਬਾਹੀ ਹੋਈ ਆ ਮਲੋਟ, ਅਬੋਹਰ ਇਹਨਾਂ ਇਲਾਕਿਆਂ ਦੇ ਵਿੱਚ। ਕਿਉਂਕਿ ਅਚਾਨਕ ਮੌਸਮ ਵਿਗੜਿਆ। ਟੋਰਨੈਡੋ ਤੋਂ ਲੈ ਕੇ ਅੱਜ ਜੋ ਅਸੀਂ ਦੇਖਿਆ, ਸੱਚ ਜਾਣਿਓ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ ਇਸ ਰੁੱਤ ਦੇ ਵਿੱਚ ਝੱਖੜ, ਮੀਂਹ, ਇੰਨੀ ਗੜੇਮਾਰੀ ਕਿ ਸਭ ਫਸਲਾਂ ਇੱਧਰ ਤਬਾਹ ਹੋ ਗਈਆਂ, ਬਚੇ ਕੱਖ ਨਹੀਂ। ਕੈਨੇਡਾ ਦੇ ਵਿੱਚ ਜਿਹੜੇ 700 ਪੰਜਾਬੀ ਵਿਦਿਆਰਥੀ ਫਸੇ ਆ ਮਿੰਟੂ ਜੀ, ਡਟੇ, ਉਹਨਾਂ ਦੇ ਹੱਕ ਦੇ ਵਿੱਚ ਸੰਤ ਸੀਚੇਵਾਲ ਡਟੇ ਆ ਜੀ। ਇਹ ਦੇਖੋ ਉਹਦੇ 'ਚ ਹੁਣ ਦੇਖੋ ਸਮੱਸਿਆ ਕੀ ਹੈ
ਕਿ ਜਿਹੜੀ ਉੱਥੇ ਅਸੀਂ ਬਥੇਰੀ ਟਰਾਈ ਕੀਤੀ ਹੈ, ਤੇ ਨਾਲ ਦੀ ਵੀ ਸਾਡੇ ਜਿਹੜੇ ਹੈਗੇ ਨੇ ਉਹ ਵੀ ਦੱਸਦੇ ਆ ਕਿ ਵੇਖੋ ਗੱਲ ਇਹ ਆ ਕਿ 700 ਦਾ ਜਿਹੜਾ ਅੰਕੜਾ ਹੈ ਉਹ ਇੰਡੀਆ ਦੇ ਮੀਡੀਆ ਨੇ ਪੇਸ਼ ਕੀਤਾ ਹੈ। ਹੂੰ ਹੂੰ ਉੱਥੋਂ ਦੀ ਕੋਈ ਅਧਿਕਾਰਤ ਪੁਸ਼ਟੀ ਤੁਹਾਨੂੰ ਨਹੀਂ ਮਿਲੇਗੀ, ਜੀ ਕਿਉਂਕਿ ਉਹਨਾਂ ਦਾ ਤੁਹਾਨੂੰ ਪਤਾ ਨਿਜਤਾ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ ਜਿਹੜੇ ਵੀ ਇਸ ਤਰ੍ਹਾਂ ਦੇ ਕੇਸ ਹੁੰਦੇ ਆ। ਇਸ ਕਰਕੇ ਜਾਣਕਾਰੀ ਜਿਹੜੀ ਆ ਉਹ ਨਹੀਂ ਨਿਕਲ ਰਹੀ। ਹਾਂ, ਇੱਕ ਮੁੰਡੇ ਦਾ ਇੱਕ ਵਰਜ਼ਨ ਛਪਿਆ ਸੀਗਾ ਜੀ ਕਿ ਬਈ ਅਸੀਂ ਇੱਕ WhatsApp ਗਰੁੱਪ ਤਿਆਰ ਕੀਤਾ ਸੀ, ਉਹਦੇ ਚ 70 ਦੇ ਕਰੀਬ ਇਸ ਤਰ੍ਹਾਂ ਦੇ ਕੇਸ ਜਿਹੜੇ ਆ ਮਤਲਬ ਕਿ ਜਾਂ ਇਸ ਤਰ੍ਹਾਂ ਦੇ ਪੀੜਤ ਜਿਹੜੇ ਉਹ ਸ਼ਾਮਲ ਹੋਏ ਨੇ। ਹੂੰ ਤੋ ਐਗਜ਼ੈਕਟ ਨੰਬਰ ਕੀ ਹੈ, ਇਹ ਸਿਰਫ ਤੇ ਸਿਰਫ ਇੰਡੀਅਨ ਮੀਡੀਆ ਦੀ ਰਿਪੋਰਟ ਹੈ। ਜਾਂ ਕਹਿ ਲਓ ਕਿ ਹੁਣ ਜਿਸ ਤਰ੍ਹਾਂ ਦੇਖੋ ਆਫੀਸ਼ੀਅਲੀ ਇਹ ਗੱਲਾਂ ਬਾਤਾਂ ਉੱਠ ਪਈਆਂ, ਪਹਿਲਾਂ ਸਾਨੀ ਸਾਹਿਬ ਬੋਲੇ ਨੇ ਰਾਜ ਸਭਾ ਦੇ ਮੈਂਬਰ ਇਹਨਾਂ ਦੇ ਹੱਕ ਦੇ ਵਿੱਚ, ਉਸ ਤੋਂ ਬਾਅਦ ਸੰਤ ਬਲਵੀਰ ਸਿੰਘ ਸੀਚੇਵਾਲ ਹੋਰਾਂ ਨੇ ਵੀ ਇਹ ਮੁੱਦਾ ਜਿਹੜਾ ਉਹ ਕੇਂਦਰ ਸਰਕਾਰ ਪਾਸ ਚੁੱਕਿਆ। ਇਸ ਤੋਂ ਇਲਾਵਾ ਜਿਹੜਾ ਸੰਬੰਧਿਤ ਏਜੰਟ ਸੀਗਾ ਉਹਦੇ ਖਿਲਾਫ ਕਾਰਵਾਈ ਹੋਈ ਹੈ, ਉਸ ਫਰਮ ਦਾ ਲਾਇਸੈਂਸ ਵੀ ਰੱਦ ਹੋਇਆ। ਅਸੀਂ ਖੁਦ CP ਸਾਹਿਬ ਦੇ ਨਾਲ ਉਦੋਂ ਗੱਲਬਾਤ ਕੀਤੀ ਸੀਗੀ ਸਾਡੀ ਟੀਮ ਨੇ, ਤਾਂ ਉਹਨਾਂ ਦੇ ਨਾਲ ਤੇ ਜ਼ਿਆਦਾ ਗੱਲ ਨਹੀਂ ਹੋਈ। ਉਹਨਾਂ ਨੇ ਆਖਿਆ ACP ਨਾਲ ਗੱਲ ਕਰੋ, ਤੇ ACP ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਇਹ ਜਿਹੜੀਆਂ ਖਬਰਾਂ ਨੇ ਇਹਨਾਂ ਦੇ ਵਿਚਲੇ ਸਾਰੇ ਜਿਹੜੇ ਤੱਥ ਨੇ ਉਹਨਾਂ ਦੀ ਘੋਖ ਕਰਨ ਉਪਰੰਤ ਕਾਰਵਾਈ ਕਰ ਦੇਵਾਂਗੇ, ਤਾਂ ਕਾਰਵਾਈ ਜ਼ਰੂਰ ਕਰਾਂਗੇ। ਤਾਂ ਇਹਦਾ ਮਤਲਬ ਇਹ ਹੈ ਕਿ ਸਾਰਾ ਕੁਝ ਰਲਾ ਮਿਲਾ ਕੇ ਦੇਖੀਏ ਆਪਾਂ ਤਾਂ ਕਿਤੇ ਨਾ ਕਿਤੇ ਮਾਮਲਾ ਤੇ ਹੈ। ਹੁਣ ਐਗਜ਼ੈਕਟ ਨੰਬਰ ਕਿੰਨਾ ਹੈ ਇਹ ਕਹਿਣਾ ਅਧਿਕਾਰਤ ਤੌਰ ਤੇ ਸੁਖਾਲਾ ਕੰਮ ਨਹੀਂ ਹੈ। ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੈਨੇਡਾ ਦੇ ਵਿੱਚ ਨਿਜਤਾ ਜਿਹੜੀ ਹੈ ਉਹਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ। ਇਸ ਕਰਕੇ ਸਾਰੀਆਂ ਜਾਣਕਾਰੀਆਂ, ਸਾਰੀਆਂ ਇਹ ਗੱਲਾਂ ਬਾਤਾਂ ਜਿਹੜੀਆਂ ਉਹ ਹਾਲੇ ਨਿਕਲ ਨਹੀਂ ਰਹੀਆਂ। ਪਰ ਇਹਦਾ ਮਤਲਬ ਇਹ ਹੈ ਕਿ ਮਾਮਲਾ ਹੈ ਤੇ ਜ਼ਰੂਰ ਹੈ ਨਾ ਜੀ। ਜੇ ਮੰਨ ਲਓ ਮੈਂਬਰ ਪਾਰਲੀਮੈਂਟ ਚੁੱਕ ਰਹੇ ਨੇ, FIR ਹੋ ਗਈ ਆ, ਲਾਇਸੈਂਸ ਕੈਂਸਲ ਹੋ ਗਿਆ, ਇਹਦਾ ਮਤਲਬ ਹੈ ਕਿ ਸਕੈਮ ਤਾਂ ਹੋਇਆ ਹੈ। ਹੁਣ ਕਿੰਨਿਆਂ ਦੇ ਨਾਲ ਹੋਇਆ ਇਹ ਸਪਸ਼ਟ ਨਹੀਂ ਹੈ। ਇਹਦੇ ਬਾਰੇ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ, ਪਰ ਇਹ ਅੰਕੜਾ 700 ਦਾ ਹੀ ਇੰਡੀਅਨ ਮੀਡੀਆ 'ਚ ਦਿੱਤਾ ਜਾ ਰਿਹਾ। ਤਾਂ ਚਲੋ ਚੰਗੀ ਗੱਲ ਆ, ਇਹ ਰਾਜ ਸਭਾ ਦੇ ਮੈਂਬਰ ਬੋਲ ਰਹੇ ਆ, ਵਧੀਆ ਗੱਲ ਆ, ਕਿਸੇ ਦੇ ਹੱਕ ਦੇ ਵਿੱਚ ਤੇ ਬੋਲੇ ਆ ਨਾ। ਤਾਂ ਦੇਖਦੇ ਆ ਹੁਣ ਅੱਗੇ ਕੀ ਬਣਦਾ। ਤੇ ਵਿਦੇਸ਼ ਮੰਤਰਾਲੇ ਨੂੰ ਵੀ ਚਾਹੀਦਾ ਕਿ ਇਹਨਾਂ ਚੀਜ਼ਾਂ ਤੇ ਧਿਆਨ ਦੇਵੇ ਕਿ ਬਈ ਜਦੋਂ ਘੱਟੋ ਘੱਟ ਇਸ ਤਰ੍ਹਾਂ ਦੇ ਦਸਤਾਵੇਜ਼ ਮਿਲਦੇ, ਆਫਰ ਲੈਟਰ ਵਗੈਰਾ ਜਿਹੜੇ ਆ, ਉਹ ਤਸਦੀਕ ਹੋਣ, ਉਹਨਾਂ ਦੀ ਪ੍ਰਮਾਣਤਾ ਜਿਹੜੀ ਆ ਉਹ ਤਸਦੀਕ ਹੋਣੀ ਚਾਹੀਦੀ ਹੈ। ਉਹਦੇ ਲਈ ਕੋਈ ਤੰਤਰ ਜਿਹੜਾ ਵਿਕਸਿਤ ਕਰ ਦੇਣਾ ਚਾਹੀਦਾ। ਤਾਂ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਹੁਣ ਜਿਨ੍ਹਾਂ ਨੇ 4-4 ਸਾਲ 5-5 ਸਾਲ ਗਾਲ ਲਏ ਆ, ਜਿਨ੍ਹਾਂ ਨੇ ਪੰਡਾਂ ਪਈਆਂ ਦੀਆਂ ਜਿਹੜੀਆਂ ਉਹ ਲਾਈਆਂ ਨੇ, ਤਾਂ ਅੱਜ ਜਦੋਂ ਪੱਕੇ ਹੋਣ ਤੇ ਆਏ ਆ ਤਾਂ ਪੱਕੇ ਦੀ ਥਾਂ ਤੇ ਉਹ ਧੱਕੇ ਕਹਿ ਰਹੇ ਆ ਕਿ ਤੁਹਾਨੂੰ ਧੱਕੇ ਮਾਰ ਕੇ ਇੱਥੋਂ ਕੱਢ ਦਈਏ। ਇਹ ਗੱਲ ਫਿਰ ਜਿਹੜੀ ਆ ਬਹੁਤ ਗਾਂਹ ਤੱਕ ਜਾਂਦੀ ਆ। ਸੋ ਇਹ ਸਰਕਾਰ ਨੂੰ ਇਸ ਪੱਖ ਤੋਂ ਵੀ ਸੋਚਣਾ ਪਵੇਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਐਕਸ ਲੀਵ ਤੇ ਹੁਣ ਪੰਜਾਬ ਸਰਕਾਰ ਨੇ ਸਖਤਾਈ ਦਿਖਾਈ ਹੈ ਜੀ। ਦੇਖੋ, ਇਹਨਾਂ ਨੇ ਆਉਂਦਿਆਂ ਹੀ ਇਹ ਗੱਲਾਂ ਤੇ ਜਿਹੜੀਆਂ ਨੇ ਨਾ ਉਹ ਵੇਖਣੀਆਂ ਸ਼ੁਰੂ ਕਰ ਦਿੱਤੀਆਂ ਸੀ। ਕੁਝ ਚੀਜ਼ਾਂ 'ਚ ਇਹਨਾਂ ਨੇ ਚੰਗੇ ਹੱਥ ਅਜਮਾਏ ਨੇ ਜੀ। ਤਾਂ ਹੁਣ ਐਕਸ ਇੰਡੀਆ ਲੀਵ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਇਹਦੇ 'ਚ ਇਹ ਨਹੀਂ ਹੈ ਕਿ ਅੱਗੇ ਜਿਵੇਂ ਹੁੰਦਾ ਸੀਗਾ ਨਿਯਮ ਬੜੇ ਨਰਮ ਸੀਗੇ, ਬੇਹੱਦ ਨਰਮ ਸੀਗੇ, ਤੇ ਮਤਲਬ ਕਿ ਵਿਦੇਸ਼ ਜਾ ਕੇ ਉਹ ਛੁੱਟੀ ਵੱਧ ਜਾਂਦੀ ਸੀਗੀ, ਤੁਰੇ ਹੀ ਜਾਂਦੇ ਸੀ, ਤੇ ਕਈ ਤੇ ਉੱਥੇ ਆਪਣਾ ਭੁੱਲ ਹੀ ਜਾਂਦੇ ਸੀ ਕਿ ਪਿੱਛੇ ਅਸੀਂ ਜੌਬ ਹੀ ਕਰਦੇ ਆ। ਮਤਲਬ ਕਿ ਏਦਾਂ ਹੀ ਦਬੜੂ ਕੁਸੜੂ ਚੱਲੀ ਜਾਂਦਾ ਸੀਗਾ। ਪਰ ਹੁਣ ਇਹਨਾਂ ਨੇ ਨਿਯਮ ਸਖਤ ਕਰ ਦਿੱਤੇ ਆ। ਇੱਕ ਤੇ ਇਹ ਆ ਕਿ ਵਿਦੇਸ਼ ਦੇ ਵਿੱਚ ਜੇ ਕੋਈ ਜਾਏਗਾ, ਐਕਸ ਇੰਡੀਆ ਲੀਵ ਜਿਹੜੀ ਹੈ ਉਹਦੇ ਵਿੱਚ ਇੱਕ ਤਾਂ ਛੁੱਟੀ ਨਹੀਂ ਵਧੇਗੀ ਜੀ। ਮਤਲਬ ਕਿ ਜਿਹੜਾ ਵੀ ਚਲੇ ਗਿਆ ਵਿਦੇਸ਼ ਦੇ ਵਿੱਚ ਜਾ ਕੇ ਉਹਦੀ ਛੁੱਟੀ ਨਹੀਂ ਵਧੇਗੀ। ਜਿੰਨੀ ਛੁੱਟੀ ਲੈ ਕੇ ਗਿਆ ਸੋ ਉਹੀ ਛੁੱਟੀ ਜਿਹੜੀ ਉਹ ਰਹੇਗੀ। ਦੂਜਾ ਇਹ ਆ ਕਿ ਮੁਲਾਜ਼ਮ ਦੀ ਜਦੋਂ ਛੁੱਟੀ ਪੂਰੀ ਹੋ ਜਾਏਗੀ ਉਸ ਤੋਂ ਬਾਅਦ ਡਿਊਟੀ ਜੁਆਇਨ ਕਰਨੀ ਹੀ ਪਵੇਗੀ। ਮਤਲਬ ਕਿ ਇੱਕ ਲਿਮਟਡ ਛੁੱਟੀ ਹੈ, ਉਸ ਛੁੱਟੀ ਦੇ ਖਾਤਮੇ ਤੋਂ ਬਾਅਦ ਤੁਹਾਨੂੰ ਆਪਣੀ ਸੀਟ ਤੇ ਹਾਜ਼ਰ ਹੋਣਾ ਪਏਗਾ। ਤਾਂ ਇਹ ਨਾਲ ਇਹਨਾਂ ਨੇ ਜਿਹੜਾ ਹੋਰ ਪ੍ਰੋਵੀਜ਼ਨ ਕੀਤਾ ਉਹ ਇਹ ਆ ਕਿ ਤੁਸੀਂ ਕਿਤੇ ਕੋਲ ਜਾ ਰਹੇ ਹੋ ਬਤੌਰ ਮੁਲਾਜ਼ਮ, ਇਹ ਸਾਰੀ ਜਿਹੜੀ ਆ ਤੁਹਾਨੂੰ ਜਾਣਕਾਰੀ ਦੇਣੀ ਪਵੇਗੀ ਕਿ ਮੈਂ ਫੂਫੀ ਕੋਲ ਚੱਲਿਆ, ਮਾਮੇ ਕੋਲ ਚੱਲਿਆ, ਭੂਆ ਕੋਲ ਚੱਲਿਆ, ਉਹ ਸਾਰਾ ਕੁਝ ਦੱਸਣਾ ਪਏਗਾ ਜੀ। ਸਾਰਾ ਕੁਝ ਦੱਸਣਾ ਪਏਗਾ ਤੇ ਉਸ ਤੋਂ ਬਾਅਦ ਹੀ ਇਹ ਸਾਰਾ ਕੁਝ ਜਿਹੜਾ ਹੈ ਉਹ ਤੁਹਾਨੂੰ ਕਰਨ ਨੂੰ ਮਿਲੇਗਾ। ਸੋ ਗੱਲ ਇਹ ਆ ਕਿ ਜਿਨ੍ਹਾਂ ਤੇ ਕੋਈ ਕਾਰਵਾਈ ਹੋ ਰਹੀ ਹੈ ਉਹਨਾਂ ਨੂੰ ਤੇ ਬਿਲਕੁਲ ਉਕਾ ਹੀ ਨਹੀਂ, ਕਹਿੰਦੇ ਤੁਹਾਨੂੰ ਕੋਈ ਛੁੱਟੀ ਦੇਣੀ ਨਹੀਂ ਹੈ ਇਸ ਤਰ੍ਹਾਂ ਦੀ।
ਮਸਲਨ ਕਿ ਕਿਸੇ ਦੀ ਕੋਈ ਸ਼ਿਕਾਇਤ ਹੈ ਜਾਂ ਕੋਈ ਚਾਰਜ ਸ਼ੀਟ ਹੈ, ਤਾਂ ਉਹਦੇ ਵਿੱਚ ਉਹ ਕਹਿੰਦੇ ਕਿ ਛੁੱਟੀ ਤੁਹਾਡੀ ਬੰਦ। ਸਖਤਾਈ ਜਿਹੜੀ ਆ ਉਹ ਇਹਨਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਵਧੀਆ ਗੱਲ ਹੈ ਜੀ। ਇਹ ਜਿਵੇਂ ਆਪਾਂ ਦੇਖਿਆ ਕਈ ਮਾਮਲੇ ਇਸ ਤਰ੍ਹਾਂ ਦੇ ਤੁਹਾਨੂੰ ਮਿਲ ਜਾਣਗੇ ਕਿ ਜਿਨ੍ਹਾਂ ਨੇ ਇੱਕ ਵਾਰੀ ਇਸ ਤਰ੍ਹਾਂ ਭਾਰਤ ਛੱਡਿਆ, ਮੁੜ ਕੇ ਛੇਤੀ ਬੌੜੇ ਨਹੀਂ, ਨੌਕਰੀ ਵੀ ਚੱਲਦੀ ਗਈ ਤੇ ਉਧਰ ਕੰਮ ਧੰਦਾ ਵੀ ਚੱਲਦਾ ਗਿਆ। ਉਹ ਲੰਬੇ ਲੰਬੇ ਕੇਸ ਜਿਹੜੇ ਆ ਉਹ ਇੱਥੇ ਮੌਜੂਦ ਸਨ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਤੇ ਗੱਲ ਕਰੀਏ। ਜਿਹੜਾ ਸੜਕ ਹਾਦਸਾ ਹੋਇਆ, ਟਰੈਕਸ ਗੱਡੀ ਦਾ ਬੱਸ ਦੇ ਨਾਲ ਟੱਕਰ ਹੋਈ ਹੈ। 4 ਮੌਤਾਂ ਹੋ ਗਈਆਂ ਜੀ ਅਧਿਆਪਕਾਂ ਵਾਲੀ ਟਰੈਕਸ ਗੱਡੀ ਜਿਹੜੀ ਬੱਸ ਦੇ ਨਾਲ ਟੱਕਰ ਹੋਈ ਹੈ। ਹਾਂਜੀ, ਇਹਦੇ ਚ 3 ਅਧਿਆਪਕ ਤੇ ਇੱਕ ਡਰਾਈਵਰ ਹੈ ਜਿਹੜਾ ਉਹ ਮਰ ਗਏ, ਹਲਾਕ ਹੋ ਗਏ ਨੇ। ਤੇ ਇਹ ਐਕਸੀਡੈਂਟ ਜਿਹੜਾ ਹੈ FF ਰੋਡ, ਜਿਹਨੂੰ ਆਪਾਂ ਫਾਜ਼ਿਲਕਾ ਫਿਰੋਜ਼ਪੁਰ ਰੋਡ ਕਹਿੰਦੇ, ਇਹਦੇ ਉੱਤੇ ਵਾਪਰਿਆ। ਖਾਈ ਫੇਮੇ ਕੇ ਉਹ ਉੱਤੇ ਹੀ ਆ, ਉੱਥੇ ਇਹ ਹਾਦਸਾ ਜਿਹੜਾ ਉਹ ਹੋਇਆ। ਮੰਦਭਾਗਾ ਹਾਦਸਾ, ਕਿਉਂਕਿ ਕਿਸੇ ਵੀ ਅਧਿਆਪਕ ਦਾ ਚਲੇ ਜਾਣਾ ਉਹ ਸਮਾਜ ਵਾਸਤੇ, ਸਕੂਲ ਵਾਸਤੇ ਬੇਹੱਦ ਘਾਟਾ ਹੈ, ਬਹੁਤ ਜ਼ਿਆਦਾ ਘਾਟਾ ਹੈ। ਤਾਂ ਪਰ ਇਹਦੇ ਵਿੱਚ ਹੁਣ ਇੱਕ ਗੱਲ ਵੇਖਣ ਵਾਲੀ ਵੀ ਆ। ਅੱਜ ਅਫਸੋਸ ਜ਼ਾਹਰ ਕਰ ਰਹੇ ਸਨ ਸਿੱਖਿਆ ਮੰਤਰੀ, ਤੇ ਮੈਂ ਉੱਥੇ ਜਾ ਕੇ ਥੱਲੇ ਵੀ ਲਿਖਿਆ। ਮੈਂ ਕਿਹਾ ਜੀ ਕਿ ਤੁਸੀਂ ਦੇਖੋ, ਚਲੋ ਠੀਕ ਆ, ਅਫਸੋਸ ਪ੍ਰਗਟਾ ਰਹੇ ਹੋ, ਸਾਡਾ ਵੀ ਅਫਸੋਸ ਆ, ਪਰ ਇਹ ਅਬੋਹਰ ਫਾਜ਼ਿਲਕਾ ਏਰੀਏ ਚੋਂ ਚੱਲੇ ਪਤਾ ਕਿੱਥੇ ਸੀ? ਪੱਟੀ ਤਹਿਸੀਲ ਦੇ ਵਿੱਚ ਪੜਾਉਣ ਜੀ। ਹੁਣ ਕਿੱਥੇ ਅਬੋਹਰ ਹੈ, ਕਿੱਥੇ ਫਾਜ਼ਿਲਕਾ ਤੇ ਕਿੱਥੇ ਪੱਟੀ ਆ, ਦੱਸੋ ਮੈਨੂੰ। ਬਈ ਤੁਸੀਂ ਇਹਨਾਂ ਨੂੰ ਨੇੜ ਦਾ ਸਟੇਸ਼ਨ ਲਾਟ ਕਰੋ। ਤੇ ਉੱਥੇ ਇੱਕ ਭਾਜੀ ਭਾਊ ਹੁਣੇ ਮਾਝੇ ਵਾਲੇ ਭਾਈ ਸਾਹਿਬ ਸਾਡੇ, ਤੇ ਉਹ ਆਮ ਆਦਮੀ ਪਾਰਟੀ ਵਾਲੇ, ਚੰਗੀਆਂ ਉਹਨਾਂ ਨੇ ਫੋਟੋਆਂ ਲਾ ਰੱਖੇ। ਉਹ ਕਹਿੰਦੇ ਉਹ ਮਾਝੇ ਵਾਲੇ ਸਕੂਲ ਕਿਸ ਤਰ੍ਹਾਂ ਚਲਾਈਏ, ਦੱਸੋ। ਉਥੇ ਟੀਚਰ ਹੈ ਨਹੀਂ। ਤੇ ਮੈਂ ਕਿਹਾ ਟੀਚਰ ਹੈ ਨਹੀਂ ਤੇ ਕੀ ਬੇਰੁਜ਼ਗਾਰੀ ਵੀ ਹੈ ਨਹੀਂ? 30,000 ਟੈਟ ਪਾਸ ਅਧਿਆਪਕ ਤੁਰਿਆ ਫਿਰਦਾ ਆ। ਕਿਹੜੀਆਂ ਗੱਲਾਂ ਕਰਦੇ ਜੇ ਤੁਸੀਂ? ਤੁਸੀਂ ਮਾਝੇ ਵਾਲੇ ਸਕੂਲ ਚਲਾਓ ਜੀ, ਸਦਕੇ ਚਲਾਓ। ਚਲੋ ਕੋਈ ਹੁੰਦੀ ਵੀ ਆ ਮਾੜੀ ਮੋਟੀ, ਤਰਨਤਾਰਨ ਵਾਲੇ ਨੂੰ ਅੰਮ੍ਰਿਤਸਰ ਭੇਜਿਆ ਜਾ ਸਕਦਾ, ਅੰਮ੍ਰਿਤਸਰ ਵਾਲੇ ਨੂੰ ਤਰਨਤਾਰਨ ਭੇਜਿਆ ਜਾ ਸਕਦਾ, ਗੁਰਦਾਸਪੁਰ ਵਾਲੇ ਨੂੰ ਪਰਾਂ ਪਠਾਨਕੋਟ ਵਾਲੇ ਨੂੰ ਇੱਧਰ। ਇਹ ਜਲੰਧਰ ਤੋਂ ਹੁਸ਼ਿਆਰਪੁਰ ਮਾੜਾ ਮੋਟਾ ਤੇ ਹੈ। ਤੁਸੀਂ ਕਿੱਥੇ ਫਾਜ਼ਿਲਕਾ ਅਬੋਹਰ ਤਹਿਸੀਲ ਤੇ ਕਿੱਥੇ ਤੁਸੀਂ ਪੱਟੀ ਚ ਜਾ ਕੇ ਸੁੱਟੇ ਆ। ਰੋਜ਼ਾਨਾ ਵਿਚਾਰੇ ਟਰੈਕਸ ਤੇ ਇੱਥੋਂ ਜਾਂਦੇ ਸਨ, ਰੋਜ਼ਾਨਾ ਆਉਂਦੇ ਸਨ। ਸੋਚ ਕੇ ਵੇਖੋ, ਇੱਕ ਜਨਾਨੀ ਅਧਿਆਪਕਾ ਹੋਵੇ, ਉਹ ਸਵੇਰੇ ਉੱਠ ਕੇ ਉਹਨੇ 150-200 ਕਿਲੋਮੀਟਰ ਪਹਿਲਾਂ ਤੇ ਸਫ਼ਰ ਦੀ ਤਿਆਰੀ ਕਰਨੀ ਆ। ਉਹ ਬੱਚੇ ਕਿਸ ਤਰ੍ਹਾਂ ਤਿਆਰ ਕਰੂਗੀ, ਖੁਦ ਨੂੰ ਤਿਆਰ ਕਿਸ ਤਰ੍ਹਾਂ ਕਰੂ, ਖਾਣਾ ਕਿਸ ਤਰ੍ਹਾਂ ਤਿਆਰ ਕਰੂ, ਕਿੰਨੀ ਸਟ੍ਰੈਸ ਹੋਏਗੀ ਜੀ। ਤਾਂ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਚਲੋ ਅਫਸੋਸਨਾਕ ਗੱਲ ਆ, ਪਰ ਇਸ ਰੋਡ ਤੇ, ਇਸੇ ਹੀ ਰੋਡ ਤੇ ਅੱਗੇ ਵੀ 6-7 ਅਧਿਆਪਕ ਮਰ ਗਏ ਸਨ ਜਿਹੜੇ ਦੂਰ ਡਿਊਟੀ ਤੇ ਜਾ ਰਹੇ ਸੀਗੇ। ਕਿਉਂਕਿ ਇਸ ਏਰੀਏ ਦੇ ਵਿੱਚ ਬਹੁਤ ਅਧਿਆਪਕ ਨੇ ਜੀ। ਇੱਕ ਪਿੰਡ ਦਾ ਤਾਂ ਜੇ ਆਪਾਂ ਜ਼ਿਕਰ ਕਰੀਏ ਤੇ ਸਾਰੇ ਹੈ ਹੀ ਅਧਿਆਪਕ ਨੇ ਉੱਥੇ, ਨੌਜਵਾਨ ਜ਼ਿਆਦਾਤਰ। ਤਾਂ ਇਹਨਾਂ ਨੂੰ ਵੇਖਣਾ ਚਾਹੀਦਾ, ਵਿਚਾਰਨਾ ਚਾਹੀਦਾ ਕਿ ਠੀਕ ਆ, ਕਿਤੇ ਕੋਈ 10-20 ਮੀਲ ਦੀ ਦੂਰੀ ਤੇ ਕੋਈ ਸਟੇਸ਼ਨ ਦਾ ਇੱਧਰ ਉੱਧਰ ਹੋ ਜਾਵੇ ਤੇ ਠੀਕ ਆ, ਪਰ ਇਸ ਤਰ੍ਹਾਂ 100-100, 150-150 ਕਿਲੋਮੀਟਰ ਤੇ ਜਾਣ ਆਉਣ ਅਧਿਆਪਕਾਂ ਦਾ, ਉਹ ਤੇ ਜਾਣ ਆਉਣ ਚ ਹੀ ਰਹਿ ਜਾਣਗੇ। ਕੀ ਪੜਾਉਂਦੇ ਹੋਣਗੇ? ਉਥੋਂ ਸ਼ਾਮ ਪੈਂਦੀ ਹੋਏਗੀ ਤੇ ਪਿੱਛੇ ਮੁੜਨ ਦਾ ਫਿਕਰ, ਪਿੱਛੇ ਮੁੜੇ ਆ ਤੇ ਸਵੇਰੇ ਫੇਰ ਜਾਣ ਦਾ ਫਿਕਰ। ਇਹ ਅਧਿਆਪਕ ਨੇ ਕਿ ਤੁਸੀਂ ਇਹ ਕੋਈ ਸ਼ੋਸ਼ਤ ਵਰਗ ਰੱਖਿਆ? ਇਸ ਕਰਕੇ ਇਹ ਘਟਨਾ ਜਿਹੜੀ ਹੈ ਉਹਦੇ ਤੇ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਕਿ ਇਸ ਤਰ੍ਹਾਂ ਦੀਆਂ ਗੱਲਾਂ ਗਾਹ ਨਾ ਹੋਣ। ਤੇ ਪਰਿਵਾਰ ਜਿਹੜੇ ਨੇ ਉਹਨਾਂ ਵਾਸਤੇ ਯੋਗ ਮੁਆਵਜ਼ਾ ਜਿਹੜਾ ਉਹ ਦੇਣਾ ਚਾਹੀਦਾ ਜੀ। ਮਿੰਟੂ ਜੀ, ਏਜੰਸੀਆਂ ਦੀ ਦੁਰਵਰਤੋਂ ਸੰਬੰਧੀ ਜਿਹੜੀ ਪਟੀਸ਼ਨ ਪਾਈ ਗਈ ਹੈ, ਹੁਣ ਉੱਤੇ ਸੁਣਵਾਈ ਕਰਨੀ ਹੈ ਸੁਪਰੀਮ ਕੋਰਟ ਨੇ ਜੀ। ਵੱਡੀ ਸੁਣਵਾਈ ਹੋਏਗੀ ਇਹ ਸੁਪਰੀਮ ਕੋਰਟ ਦੇ ਵਿੱਚ। 5 ਅਪ੍ਰੈਲ ਤੋਂ ਇਹ ਸ਼ੁਰੂ ਹੋ ਜਾਏਗੀ, ਤਾਂ ਮੇਰੇ ਖਿਆਲ ਨਾਲ ਬਹੁਤ ਵੱਡੀ ਸੁਣਵਾਈ ਹੋਏਗੀ। ਇਹਦੇ ਵਿੱਚ ਬਹੁਤ ਵੱਡਾ ਇੱਕ ਆਰਗੂਮੈਂਟ ਆਪਾਂ ਨੂੰ ਵੇਖਣ ਨੂੰ ਮਿਲੇਗਾ। ਸੋ ਗੱਲ ਇਹ ਹੈ ਕਿ ਰਾਹੁਲ ਗਾਂਧੀ ਦੀ ਅੱਜ ਮੈਂਬਰਸ਼ਿਪ ਰੱਦ ਹੋ ਗਈ ਆ ਤੇ ਕਾਂਗਰਸ ਵਾਲੇ ਕਹਿੰਦੇ ਯਾਰ ਇਹ ਤੇ ਹੱਦ ਹੋ ਗਈ ਆ, ਬਹੁਤ ਮਾੜੀ ਹੋਈ ਆ। ਤਾਂ ਉਹਤੇ ਬਾਅਦ ਅੱਜ ਇਹਨਾਂ ਨੇ ਮਾਰਚ ਵੀ ਕਰਨਾ ਸੀ, ਪਰ ਦਿੱਲੀ ਪੁਲਿਸ ਨੇ ਸੰਸਦ ਮੈਂਬਰ ਹੀ ਰੋਕ ਰੱਖੇ ਸੀਗੇ। ਕਮਾਲ ਦੀਆਂ ਗੱਲਾਂ ਨੇ। ਤਾਂ ਇਸ ਤੋਂ ਬਾਅਦ 14 ਸਿਆਸੀ ਪਾਰਟੀਆਂ ਨੇ ਸਾਂਝੇ ਤੌਰ ਤੇ ਇੱਕ ਪਟੀਸ਼ਨ ਫਾਈਲ ਕੀਤੀ ਆ ਕਿ ਵੇਖੋ ਸਾਡੇ ਨਾਲ ਜਿਹੜਾ ਹੋਇਆ ਉਹ ਕਿਸੇ ਨਾਲ ਨਾ ਹੋਵੇ ਰੱਬ ਕਰਕੇ, ਕਿ ਸਾਨੂੰ ਬਹੁਤ ਦਬਾਇਆ ਜਾ ਰਿਹਾ ਹੈ। ਤਾਂ ਇਹਦੇ ਵਿੱਚ ਹੁਣ 14 ਸਿਆਸੀ ਪਾਰਟੀਆਂ, ਹਾਲਾਂਕਿ ਜੇ ਇਸ ਮਾਮਲੇ 'ਚ ਤੁਸੀਂ ਦੇਖੋਗੇ ਤਾਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਆਮ ਆਦਮੀ ਪਾਰਟੀ ਵੀ ਤੁਹਾਨੂੰ ਖੜੀ ਨਜ਼ਰ ਆਏਗੀ, ਬੇਸ਼ੱਕ ਉਹ ਇਸ ਧੜੇ 'ਚ ਨਾ ਹੋਣ ਜੀ। ਤਾਂ ਗੱਲ ਇਹ ਹੈ ਕਿ
ਇਹ ਤੇ ਬਿਲਕੁਲ ਸਾਫ਼ ਆ। ਰਾਹੁਲ ਗਾਂਧੀ ਦੀ ਹੁਣ ਮੈਂਬਰਸ਼ਿਪ ਚਲੇ ਜਾਣਾ ਹੈ ਤਾਂ ਕਾਨੂੰਨੀ ਨੁਕਤਾ ਹੈ, ਪਰ ਉਸ ਕਾਨੂੰਨੀ ਨੁਕਤੇ ਦੇ ਵਿੱਚ ਵੀ ਕੁਛ ਨਾ ਕੁਛ ਗੱਲਾਂ ਜਿਹੜੀਆਂ ਲੁਕੀਆਂ ਨੇ, ਗੁੱਝੀਆਂ ਨੇ। ਇਹ ਤੋਂ ਇਲਾਵਾ ਜੇ ਆਪਾਂ ਦੇਖੀਏ ਕਿ ਜੇ ਕੋਈ ਵੈਲਫੇਅਰ ਨਹੀਂ ਹੈਗਾ, ਮੈਂ ਨਹੀਂ ਕਹਿੰਦਾ ਕਿ ਇਹਨਾਂ ਪਾਰਟੀਆਂ ਦੇ ਵਿੱਚੋਂ ਕਿਸੇ ਬੰਦੇ ਨੇ ਕੋਈ ਭੈੜ ਨਹੀਂ ਕੀਤਾ, ਕੋਈ ਮਾੜਾ ਕੰਮ ਨਹੀਂ ਕੀਤਾ। ਇਹਨਾਂ ਨੇ ਬਥੇਰੀਆਂ ਕਰਪਸ਼ਨਾਂ ਕੀਤੀਆਂ ਨੇ, ਬਹੁਤ ਕਰਪਟ ਪ੍ਰੈਕਟਿਸਿਸ ਜਿਹੜੀਆਂ ਹੋਈਆਂ ਨੇ ਇਹਨਾਂ ਦੇ ਰਾਜਾਂ ਦੇ ਵਿੱਚ ਜਾਂ ਰਾਜ ਦੇ ਵਿੱਚ। ਪਰੰਤੂ ਗੱਲ ਇਹ ਆ ਕਿ ਜਦੋਂ ਕਰਨਾਟਕ ਦੇ ਵਿੱਚ ਇੱਕ ਐਮਐਲਏ ਦਾ ਮੁੰਡਾ ਜਿਹੜਾ ਜੌਬ ਕਰਦਾ ਸੀ, ਸਰਕਾਰੀ ਸੀਗਾ, ਨੌਕਰ ਸੀਗਾ, ਉਹ ਰਿਸ਼ਵਤ ਲੈਂਦਾ ਫੜਿਆ ਜਾਂਦਾ ਤੇ ਉਹਦੇ ਘਰੋਂ ਕਰੋੜਾਂ ਰੁਪਈਆ ਕੈਸ਼ ਬਰਾਮਦ ਹੁੰਦਾ, ਉਦੋਂ ਏਜੰਸੀਆਂ ਉਧਰ ਨੂੰ ਕਿਉਂ ਨਹੀਂ ਮੂਵ ਕਰਦੀਆਂ? ਉਧਰ ਕੀ ਇਹਨਾਂ ਨੂੰ ਮਤਲਬ ਕਿ ਉਧਰ ਕੋਈ ਬੱਸ, ਕੋਈ ਟਰੱਕ, ਕੋਈ ਜੀਪ, ਕੋਈ ਜਿਪਸੀ, ਕੋਈ ਕਾਰ ਨਹੀਂ ਮਿਲਦੀ ਜਾਣ ਨੂੰ? ਇਹ ਇੱਕ ਵੱਡਾ ਸਵਾਲ ਆ ਕਿ ਲਾਲੂ ਪ੍ਰਸਾਦ ਯਾਦਵ ਦੀ ਫੈਮਿਲੀ ਜਾਂ ਆਮ ਆਦਮੀ ਪਾਰਟੀ ਵਾਲੇ ਇਹ ਤੇ ਤੁਹਾਨੂੰ ਦਿਖਦੇ ਆ। ਜਿੱਥੇ ਤੁਹਾਡੇ ਆਪਣੇ ਬੰਦੇ ਏਦਾਂ ਹੱਥ ਰੰਗੀ ਬੈਠੇ ਆ, ਉਹ ਕਿਉਂ ਨਹੀਂ ਦਿਸਦੇ? ਇਹ ਇੱਕ ਵੱਡੀ ਗੱਲ ਆ। ਇਹ ਸਾਰੇ ਫੈਕਟ ਮੇਰੇ ਖਿਆਲ ਦੇ ਨਾਲ ਉੱਥੇ ਰੱਖੇ ਜਾਣਗੇ। ਜੀ ਮਿੰਟੂ ਜੀ, ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਜਿਹੜੇ ਸਰੋਤਿਆਂ ਦੇ ਸਵਾਲ ਨੇ ਜੀ, ਉਹਨਾਂ ਵੱਲ ਚੱਲਾਂਗੇ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਚਰਚਾ ਕੀਤੀ ਹੈ ਖਬਰਾਂ ਤੇ। ਅਗਲੇ ਹਿੱਸੇ ਦੇ ਵਿੱਚ ਤੁਹਾਡੀਆਂ ਕਾਲਸ, ਤੁਹਾਡੇ ਸਵਾਲਾਂ ਵੱਲ ਚੱਲਾਂਗੇ। ਸਟੂਡੀਓ ਦੇ ਵਿੱਚ ਮਿੰਟੂ ਜੀ ਨਾਲ ਕੋਈ ਵੀ ਸਵਾਲ ਕਰਨ ਦੇ ਲਈ, ਗੱਲਬਾਤ ਕਰਨ ਦੇ ਲਈ ਨੰਬਰ ਹੈ 408 272 5200। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ, ਤੇ ਉਸ ਤੋਂ ਬਾਅਦ ਤੁਹਾਡੇ ਸਵਾਲਾਂ ਵੱਲ ਚੱਲਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਉਹਨਾਂ ਦੇ ਨਾਲ ਕਰਦੇ ਹਾਂ ਚਰਚਾ ਤੇ ਜਿਹੜੇ ਸਰੋਤਿਆਂ ਨੇ ਆਪਣਾ ਪੇਸ਼ੈਂਸ ਬਣਾਈ ਰੱਖਿਆ ਕਾਲ ਦੇ ਦਰਮਿਆਨ ਬ੍ਰੇਕ ਦੇ ਦਰਮਿਆਨ, ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਟੂਡੀਓ ਦੇ ਵਿੱਚ ਤੁਸੀਂ ਵੀ ਮਿੰਟੂ ਜੀ ਨਾਲ ਕੋਈ ਵੀ ਗੱਲ ਕਰਨੀ ਚਾਹੁੰਦੇ ਹੋ, ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਮਾਫ ਕਰਨਾ, ਤਾਂ ਉਹਦੇ ਬਾਬਤ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਉਹਨਾਂ ਦੇ ਸਵਾਲਾਂ ਵੱਲ ਵਧਦੇ ਹਾਂ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਿਹੜੇ ਸੁਨੇਹੇ ਆਏ ਨੇ ਉਹਨਾਂ ਦੇ ਵੱਲ ਵਧਾਂਗੇ। ਰਾਜਾ ਜੀ ਸਤਿ ਸ਼੍ਰੀ ਅਕਾਲ ਭਾਜੀ, ਤੁਸੀਂ ਆਨ 에ਅਰ ਹੋ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਾ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਹਾਂਜੀ ਹਾਂਜੀ, ਮੈਂ ਮਿੰਟੂ ਜੀ ਪੁੱਛਣਾ ਚਾਹੁੰਦਾ ਵੀ ਜਿਹੜੀ ਹੁਣ ਕਾਰਵਾਈ ਮਾਨ ਸਰਕਾਰ ਨੇ ਕੀਤੀ ਆ, ਤੇ ਜਦੋਂ ਇਹ ਆਪਣਾ ਅੰਮ੍ਰਿਤਪਾਲ ਆਇਆ, ਜਦੋਂ ਸਟਾਰਟਿੰਗ 'ਚ ਇਹਦੇ ਬਿਆਨ ਹੁੰਦੇ ਸੀ ਮੈਨੂੰ ਸੈਰ ਦਿਓ, ਮੈਂ ਸੈਰਾਂ ਤੁਹਾਨੂੰ ਬਈ ਜੋ ਇਹਦੇ ਬਿਆਨ ਹੁੰਦੇ ਸੀ ਇੰਨੇ ਤੱਤੇ ਵੀ ਕਾਰਵਾਈ ਉਦੋਂ ਹੀ ਕਰਨੀ ਚਾਹੀਦੀ ਸੀ, ਤੇ ਨਾ ਇੰਨਾ ਖਲਾਰਾ ਪੈਂਦਾ ਤੇ ਨਾ ਸਰਕਾਰ ਦੀ ਇੰਨੀ ਬਦਨਾਮੀ ਹੁੰਦੀ, ਤੇ ਨਾ ਬਲਕਿ ਵੀ ਉਦੋਂ ਇਹ ਆਪ ਕਹਿੰਦਾ ਹੁੰਦਾ ਸੀ ਵੀ ਸੈਰ ਦੋਗੇ ਮਾਰਨ ਨਾਲ ਤੁਹਾਡੇ ਨਾਲ ਕਿਹੜਾ ਮੱਥਿਆ ਲੱਗਣੋਂ ਹਟ ਜੂ, ਵੀ ਹੁਣ ਇਹਦੇ ਨਾਲ ਕਿਹੜਾ ਮੱਥਿਆ ਲੱਗਣੋਂ, ਵੀ ਇੱਦਾਂ ਦੇ ਬਿਆਨ ਸੀਗੇ ਵੀ ਉਦੋਂ ਨਹੀਂ ਕਾਰਵਾਈ ਕਰਨੀ ਚਾਹੀਦੀ, ਵੀ ਸਰਕਾਰ ਲੇਟ ਆ। ਇਹਦੇ ਬਾਰੇ ਦੱਸਿਓ ਜੀ। ਦੇਖੋ ਇਹ ਕਿਉਂ ਲੇਟ ਹੋਏ ਆ ਸਰ, ਇਹ ਤੇ ਇਹੀ ਦੱਸ ਸਕਦੇ ਆ, ਪਰ ਡੈਫੀਨਿਟਲੀ ਕਿ ਇਹਨਾਂ ਨੇ ਜੋ ਕੀਤਾ ਜਿਸ ਢੰਗ ਨਾਲ ਕੀਤਾ, ਮੈਨੂੰ ਲੱਗਦਾ ਕਿ ਮਾਨ ਸਰਕਾਰ ਉਹਦੇ 'ਚ ਫਸ ਗਈ ਆ ਹੁਣ, ਕਿਉਂਕਿ ਏਡੀ ਵੱਡੀ ਗੱਲ ਕਰਕੇ ਜਾਂ ਤਾਂ ਉੱਥੇ ਗ੍ਰਿਫਤਾਰ ਕਰ ਲੈਂਦੇ, ਪਿੰਡ ਕਰ ਲੈਂਦੇ, ਨੇੜੇ ਤੇੜੇ ਕਰ ਲੈਂਦੇ ਤਾਂ ਠੀਕ ਸੀ, ਆਪਣੀ ਕਾਰਵਾਈ ਨੂੰ ਕੁਛ ਹੱਦ ਤੱਕ ਜਾਇਜ਼ ਠਹਿਰਾ ਸਕਦੇ ਸਨ। ਹੁਣ ਜਿਸ ਆਦਮੀ ਦੀ ਤਲਾਸ਼ ਦੇ ਵਿੱਚ ਇਹਨਾਂ ਨੇ ਹਿਸਾਬ ਲਾ ਲਓ ਕਿ ਹਜ਼ਾਰਾਂ ਪੁਲਿਸ ਬਲ ਲਾ ਦਿੱਤਾ, ਨਫਰੀ ਲਾ ਦਿੱਤੀ, ਜਿਹੜੀਆਂ ਨੀਮ ਫੌਜੀ ਦਸਤਿਆਂ ਦੀਆਂ ਇੱਥੇ ਧਾੜਾਂ ਚਾੜ ਦਿੱਤੀਆਂ, ਤਾਂ ਉਹ ਤਾਂ ਗ੍ਰਿਫਤ ਤੋਂ ਬਾਹਰ ਹੈ, ਜਦ ਕਿ ਸਾਰੀ ਆਲੋਚਨਾ ਇਸ ਵੇਲੇ ਹੋ ਰਹੀ ਹੈ ਮਾਨ ਗਵਰਨਮੈਂਟ ਦੀ, ਤੇ ਕਰਵਾਉਣ ਵਾਲਾ ਪਰਦੇ ਦੇ ਪਿੱਛੇ ਕੌਣ ਹੈ ਉਹ ਤੁਹਾਨੂੰ ਸਭ ਨੂੰ ਪਤਾ ਹੈ। ਤਾਂ ਇਹਦੇ ਵਿੱਚ ਮੰਨ ਲਓ ਜਿਵੇਂ ਤੁਸੀਂ ਟਾਈਮਿੰਗ ਤੇ ਸਵਾਲ ਚੁੱਕਿਆ, ਤਾਂ ਉਸ ਟਾਈਮਿੰਗ ਦਾ ਨੁਕਸਾਨ ਵੀ ਇਸੇ ਸਰਕਾਰ ਨੂੰ ਹੋ ਰਿਹਾ ਹੈ ਜੀ। ਆਪਣੇ ਅਗਲੇ ਕਾਲਰ ਨੇ ਜੀ ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਰਾਜਕਰਨਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ
ਮੇਰਾ ਸਵਾਲ ਇਹ ਆ ਵੀ ਜਿਹੜਾ ਪੱਤਰਕਾਰਾਂ ਨੂੰ ਲੈ ਕੇ ਵੀ ਜਿਸ ਤਰੀਕੇ ਦੇ ਨਾਲ ਉੱਥੇ ਜਿਹੜੇ ਗਰਾਊਂਡ ਰਿਪੋਰਟਿੰਗ ਕਰ ਰਹੇ ਆ, ਜੋ ਉੱਥੋਂ ਦੱਸ ਰਹੇ ਸੀਗੇ, ਉਹਨਾਂ ਦੇ ਟਵਿੱਟਰ ਖਾਤੇ ਬੰਦ ਕਰਨੇ, ਉੱਥੋਂ ਦੀ ਜਿਹੜੀ ਅਸਲੀ ਖਬਰ ਆ ਉਹ ਬਾਹਰ ਨਾ ਆਉਣੀ, ਇਨਫੋਰਮੇਸ਼ਨ ਨਹੀਂ ਆਉਣੀ, ਜਦ ਕਿ ਦਿੱਲੀ ਵਾਲੇ ਜਿਹੜੇ ਪੱਤਰਕਾਰ ਉਹ ਆ ਕੇ ਉੱਥੇ ਗੰਨੇ ਦਾ ਰਸ ਪੀ ਰਹੇ ਆ, ਨਾਲ ਰੋਟੀਆਂ ਖਾ ਰਹੇ ਆ, ਉਹਦੀਆਂ ਫੋਟੋਆਂ ਪੈ ਜਾਣੀਆਂ, ਉਹ ਸਾਰਾ ਕੁਝ ਕਰਨਾ, ਉਹ ਕਿੱਥੋਂ ਤੱਕ ਜਾਇਜ਼ ਆ? ਹੁਣ ਪੁਲਿਸ ਵਾਲਿਆਂ ਤੇ ਪਤਾ ਲੱਗਾ ਵੀ ਉਹਨਾਂ ਨੇ ਇੱਕ ਹੋਰ ਪੱਤਰਕਾਰ ਬੀਬੀ ਜਿਹੜੀ ਆ ਉਹਦੇ ਘਰੇ ਵੀ ਗਏ ਸੀ, ਜਸਵੀਰ ਸਿੰਘ ਪੱਤਰਕਾਰ ਆ, ਉਹਨਾਂ ਦੇ ਘਰੇ ਵੀ ਗਏ ਸੀ। ਕਿਤੇ ਪੱਤਰਕਾਰਾਂ ਤੇ ਲੋਕਲ ਪੱਤਰਕਾਰਾਂ ਦੇ ਉੱਤੇ ਅਨਐਲਾਨੀ ਐਮਰਜੈਂਸੀ ਨਹੀਂ ਲੱਗਦੀ? ਜੀ ਨਹੀਂ, ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਰਿਪੋਰਟਿੰਗ ਨਹੀਂ ਰੁਕ ਰਹੀ। ਜੀ ਜੇ ਤੁਸੀਂ ਇਹ ਕਹੋ ਕਿ ਰਿਪੋਰਟਿੰਗ ਰੁਕ ਰਹੀ ਹੈ, ਰਿਪੋਰਟਿੰਗ ਆਪਣੇ ਇੱਥੇ ਇਸ ਮੰਚ ਤੇ ਕਿਹੜਾ ਰੁਕ ਰਹੀ ਹੈ? ਅਸੀਂ ਵੀ ਤੇ, ਮੈਂ ਵੀ ਤੇ ਇੱਕ ਪਿੰਡੋਂ ਹੀ ਬੋਲਦਾ ਜੀ, ਸਾਡੇ ਨਾਲ ਵੀ ਇਹੋ ਜਿਹਾ ਕੁਝ ਹੁੰਦਾ। ਮੈਂ ਖੁਦ ਇਸ ਚੀਜ਼ ਤੋਂ ਅਸੀਂ ਆਹ ਹਫਤਾ ਬਹੁਤ ਔਖਾ ਕੱਟਿਆ। ਮੈਂ ਬਹੁਤਾ ਚੀਕ ਝਾੜਾ ਨਹੀਂ ਮਾਰਦਾ, ਮੈਂ ਨਹੀਂ ਪਾਈ ਸੋਸ਼ਲ ਮੀਡੀਆ ਤੇ, ਹੋ ਸਕਦਾ ਕੱਲ ਨੂੰ ਲਾਈਵ ਹੋਊਗਾ ਜੇ ਮੇਰੇ ਕੋਲ ਸਮਾਂ ਹੋਇਆ। ਮੈਂ ਜਿਸ ਹੋਰ ਮੰਚ ਤੇ ਜਾਂਦਾ ਸੀਗਾ ਡਿਜੀਟਲ ਪਲੇਟਫਾਰਮ ਤੇ, ਤਾਂ ਉਹ ਉੱਥੇ ਸਟ੍ਰਾਈਕਾਂ ਮਾਰ ਕੇ ਤੇ ਉਹਨਾਂ ਦਾ ਜਿਹੜਾ ਆਰਥਿਕ ਵਸੀਲਾ ਸੀ ਉਡਾ ਦਿੱਤਾ ਗਿਆ, ਖਤਮ ਕਰ ਦਿੱਤਾ ਗਿਆ, ਜਦ ਕਿ ਉਹਦੇ ਵਿੱਚ ਕੁਝ ਵੀ ਨਹੀਂ ਹੈ, ਕੱਖ ਵੀ ਨਹੀਂ। ਮੈਂ ਹਮੇਸ਼ਾ ਤੁਹਾਨੂੰ ਪਤਾ ਹੇਟ ਸਪੀਚ ਤੋਂ ਬਚਦਾ, ਕਮਿਊਨਲ ਕੋਈ ਇਸ ਤਰ੍ਹਾਂ ਦੀ ਗੱਲ ਤੋਂ ਵੀ ਬਚਦਾ ਜਿਹਦੇ ਨਾਲ ਕੋਈ ਕਿਸੇ ਚ ਪਾਟਕ ਪਵੇ। ਬਹੁਤ ਸੋਚ ਕੇ ਗੱਲ ਕਰੀਦੀ ਹੈ, ਫੈਕਚੁਅਲ ਗੱਲ ਕਰਨ ਦਾ ਯਤਨ ਕਰੀਦਾ, ਪਰ ਨਹੀਂ ਹਟਦੇ। ਤਾਂ ਇਹ ਦੇਖੋ, ਇਹ ਪੱਤਰਕਾਰਾਂ ਤੇ ਦੌਰ ਆਉਂਦੇ ਹੁੰਦੇ ਆ, ਪਰ ਰਿਪੋਰਟਿੰਗ ਨਹੀਂ ਰੁਕ ਰਹੀ। ਜੇ ਤੁਸੀਂ ਇਹ ਗਿਲਾ ਕਰ ਰਹੇ ਹੋ, ਕੋਈ ਰਿਪੋਰਟਿੰਗ ਨਹੀਂ ਰੁਕੀ, ਰਿਪੋਰਟ ਸਾਰੇ ਕਰ ਰਹੇ ਨੇ, ਪਰ ਉਹਨਾਂ ਨੂੰ ਦਬਾਉਣ ਦਾ ਜਾਂ ਕਹਿ ਲਓ ਕਿ ਥੋੜਾ ਸਬਕ ਸਿਖਾਉਣ ਦਾ ਇਹਨਾਂ ਨੂੰ ਮੌਕਾ ਮਿਲ ਗਿਆ। ਮੌਕਾ ਮਿਲ ਗਿਆ। ਉਸ ਮੌਕੇ ਦੇ ਵਿੱਚ ਹੁਣ ਇੱਕ ਇਮਤਿਹਾਨ ਹੁੰਦਾ। ਹੁਣ ਮੈਂ ਤੇ ਆ ਤਿੰਨ ਸਰਕਾਰਾਂ ਵੇਖ ਲਈਆਂ ਨੇ ਜੀ, ਹਰੇਕ ਸਰਕਾਰ 'ਚ ਕਿਤੇ ਨਾ ਕਿਤੇ ਦੌਰ ਆਉਂਦਾ ਹੈ, ਤਾਂ ਉਸ ਦੌਰ ਨੂੰ ਤੁਸੀਂ ਫੇਸ ਕਿੱਦਾਂ ਕਰਦੇ ਹੋ? ਵੱਡਾ ਸਵਾਲ ਇਹ ਹੁੰਦਾ ਹੈ। ਪੱਤਰਕਾਰ ਦੀ ਜ਼ਿੰਦਗੀ 'ਚ ਇਹ ਸਮਾਂ ਆਉਣਾ ਹੀ ਆਉਣਾ ਹੈ, ਕਿਸੇ ਦੇ ਅੱਜ ਆ ਜਾਂਦਾ, ਕਿਸੇ ਦੇ ਕੱਲ ਆ ਜਾਂਦਾ। ਜਿਹੜੇ ਨਵੇਂ ਆਏ ਨੇ ਹੁਣ ਸਾਡੇ ਤੋਂ ਬਾਅਦ, ਅਸੀਂ ਜਿਨ੍ਹਾਂ ਤੋਂ ਬਾਅਦ ਆਏ ਉਹਨਾਂ ਤੇ ਪਹਿਲਾਂ ਆਏ ਨੇ, ਬੜੇ ਥੇਰੇ ਝੱਖੜ ਝੁੱਲੇ ਨੇ। ਮੈਂ ਬਹੁਤ ਕਹਾਣੀਆਂ ਸੁਣੀਆਂ ਨੇ ਜੋ ਖਾੜਕੂਵਾਦ ਦੇ ਦੌਰਾਨ ਪੁਲਿਸ ਤੋਂ ਬਚਦੇ ਰਹੇ ਨੇ, ਬਹੁਤ ਪੱਤਰਕਾਰਾਂ ਦੀਆਂ ਦਾਸਤਾਨਾਂ ਨੇ। ਫਿਰ ਇਸ ਤੋਂ ਬਾਅਦ ਜੇ ਸਾਡੇ ਤੋਂ ਪਿੱਛੇ ਆਏ ਨੇ ਤਾਂ ਉਹ ਹੁਣ ਦੇਖ ਰਹੇ ਨੇ, ਅਸੀਂ ਵੀ ਦੇਖਿਆ ਸਾਰਾ ਕੁਝ, ਥੋੜਾ ਬਹੁਤਾ ਤਾਂ ਘੱਟੋ ਘੱਟ ਮੈਂ ਵੀ ਦੇਖਿਆ। ਤਾਂ ਇਹ ਤਾਂ ਚੱਲਦਾ ਹੀ ਰਹਿਣਾ ਹੈ, ਇਹ ਤਾਂ ਮੱਥਾ ਲੱਗਦਾ ਰਹਿਣਾ। ਤਾਂ ਜਿੱਥੋਂ ਤੱਕ ਇਹ ਹੈ ਕਿ ਰਿਪੋਰਟਿੰਗ ਨਹੀਂ ਰੋਕ ਸਕੇ, ਰਿਪੋਰਟਿੰਗ ਨਹੀਂ ਰੋਕ ਸਕੀ, ਰਿਪੋਰਟਿੰਗ ਹੋ ਰਹੀ ਹੈ। ਰਿਪੋਰਟਿੰਗ ਦਾ ਤਾਂ ਮਤਲਬ ਕਿ ਇਹ ਹੈ ਕਿ ਸ਼ਾਇਦ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਕਿ ਮੈਂ ਕਹੂੰਗਾ ਕਿ ਗਲਤ ਪ੍ਰਚਾਰੀਆਂ ਗਈਆਂ ਨੇ। ਉਹ ਇਸੇ ਕਰਕੇ ਕਿਉਂਕਿ ਸਹੀ ਜਾਣਕਾਰੀ ਜਿਹੜੀ ਹੈ ਉਹ ਦੇਣ ਵਾਲੇ ਘੱਟ ਸਨ ਤੇ ਹਾਲਾਤਾਤਾ ਕਰਨ ਵਾਲੇ ਜ਼ਿਆਦਾ ਸਨ। ਤਾਂ ਸਹੀ ਜਾਣਕਾਰੀਆਂ ਆ ਰਹੀਆਂ ਸਨ, ਪਰ ਕਈ ਵਾਰ ਕੀ ਹੁੰਦਾ ਕਿ ਸਹੀ ਜਾਣਕਾਰੀਆਂ ਦੇਣ ਵਾਲੇ ਦੇ ਕੋਲ ਮੰਚ ਛੋਟਾ ਹੁੰਦਾ ਹੈ। ਤਾਂ ਰਿਪੋਰਟਿੰਗ ਨਹੀਂ ਰੁਕੀ, ਰਿਪੋਰਟਿੰਗ ਹੋ ਰਹੀ ਹੈ। ਹਾਂ, ਇਹ ਗੱਲ ਤੁਹਾਡੀ ਸਹੀ ਹੈ, ਪੱਤਰਕਾਰ ਕੋਈ ਇੱਕ ਨਹੀਂ ਹੈ। ਮੇਰੇ ਘੱਟੋ ਘੱਟ 4-5 ਆਪਣੇ ਮਿੱਤਰ ਨੇ ਜਿਨ੍ਹਾਂ ਨੂੰ ਥਾਣੇ 'ਚ ਬੁਲਾਇਆ ਗਿਆ, ਸਾਰਾ ਕੁਝ ਕਿਹਾ ਗਿਆ। ਸਾਡੇ, ਮੈਂ ਤੁਹਾਨੂੰ ਆਪਣਾ ਦੱਸ ਦਿੱਤਾ, ਸਾਡੀ ਵੀ ਚਲੋ ਡਾਟਾ ਡੂਟਾ ਲਿਖ ਕੇ ਲੈ ਜਾਂਦੇ ਨੇ। ਹੁਣ ਅਸੀਂ ਤੇ ਥੋੜੇ ਪੁਰਾਣੇ ਹੋ ਗਏ ਆ, ਉਹ ਛੇਤੀ ਕਿਤੇ ਨਹੀਂ ਬੁਲਾਉਂਦੇ ਨਹੀਂ ਹੈ, ਬਟ ਉਹ ਲਿਖ ਲੁੱਕ ਕੇ ਬਾਹਰੋਂ ਲੈ ਜਾਂਦੇ ਨੇ ਵੀ ਇੱਥੇ ਆ ਫਲਾਣਾ ਟਮਕਾਣਾ। ਅਸੀਂ ਕਿਹੜਾ ਕੋਕੀਨ ਵੇਚਦੇ ਹਾਂ, ਜੋ ਮਰਜ਼ੀ ਲਿਖੀ ਜਾਓਗੇ। ਤੇ ਇਹ ਦੌਰ ਆਉਂਦਾ, ਕੋਈ ਗੱਲ ਨਹੀਂ ਹੈ, ਲੰਘ ਜਾਏਗਾ। ਸੋ ਜਿਵੇਂ ਕਹਿੰਦੇ ਨਾ, ਯਾਦ ਰੱਖਾ ਜਾਏਗਾ, ਇਹ ਸਭ ਯਾਦ ਰੱਖਾ ਜਾਏਗਾ। ਤੇ ਨਾਲੇ ਇਹਦੇ 'ਚ ਕੀ ਹੈ ਕਿ ਚੰਗਾ ਹੈ, ਸਗੋਂ ਮਤਲਬ ਕਿ ਉਹ ਤੁਣਕਾ ਗੁੱਡੀ ਚੜ੍ਹਦੀ ਹੁੰਦੀ ਹੈ। ਪੱਤਰਕਾਰ ਸਗੋਂ ਜਿਹੜੇ ਨਵੇਂ ਆ, ਨਿਊ ਕਮਰ ਹੈ, ਜਿਨ੍ਹਾਂ ਨੇ ਅੱਛਾ ਕੰਮ ਕੀਤਾ, ਵਧੀਆ ਲੋਕਾਂ ਦੀ ਨਿਗਾਹ 'ਚ ਵੀ ਆਉਣਗੇ ਕਿ ਹਾਂ ਯਾਰ ਪੱਤਰਕਾਰ 'ਚ ਕੋਈ ਦਮ ਹੈ, ਤਾਂ ਹੀ ਇਹਨੂੰ ਬੁਲਾਇਆ ਜਾ ਰਿਹਾ। ਜੀ, ਆਪਣੇ ਅਗਲੇ ਕਾਲਰ ਨੇ ਜੀ ਗਗਨ ਜੀ। ਗਗਨ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਗਗਨ ਬੋਲੇ ਤੁਸੀਂ? ਹਾਂਜੀ ਗਗਨ ਜੀ, ਤੁਸੀਂ ਆਨ 에ਅਰ ਹੋ। ਹਾਂਜੀ ਪਰਮੇਸ਼ ਜੀ ਤੇ ਮਿੰਟੂ ਜੀ, ਮੇਰਾ ਨਾਮ ਸਤਿ ਸ਼੍ਰੀ ਅਕਾਲ, ਤੁਹਾਨੂੰ ਬਹੁਤ ਪਿਆਰੀ ਸਤਿ ਸ਼੍ਰੀ ਅਕਾਲ। ਤੇ ਮਿੰਟੂ ਜੀ, ਪਹਿਲੀ ਗੱਲ ਤੇ ਮੈਂ ਤੁਹਾਡਾ ਬਹੁਤ ਥੈਂਕ ਯੂ ਕਰਨਾ, ਜਿੰਨੇ ਵਧੀਆ ਤਰੀਕੇ ਨਾਲ ਤੁਸੀਂ ਖਬਰਾਂ ਦਿੰਦੇ ਜੇ ਨਾ, ਬਹੁਤ ਵਧੀਆ ਤਰੀਕੇ ਨਾਲ ਖਬਰਾਂ ਦਿੰਦੇ, ਬਹੁਤ ਚੰਗੀ ਤਰ੍ਹਾਂ ਸਮਝ ਆ ਜਾਂਦੀਆਂ ਤੁਹਾਡੀਆਂ ਖਬਰਾਂ। ਪਹਿਲੀ ਗੱਲ ਤੇ ਉਹਦੇ ਵਾਸਤੇ ਥੈਂਕ ਯੂ। ਤੇ ਹਾਂਜੀ,
ਤੇ ਮਿੰਟੂ ਜੀ ਮੇਰਾ ਸਵਾਲ ਇਹ ਵਾ ਕਿ ਜਿਹੜੀ ਲਾਰੈਂਸ ਦੀ ਆਪਣੀ ਆਈ ਇੰਟਰਵਿਊ, ਜਿਹੜੀ ਲਾਰੈਂਸ ਦੀ ਇੰਟਰਵਿਊ 2 ਆ ਗਈਆਂ ਉਹਦੀਆਂ ਆਪਾਂ ਵੇਖ ਰਹੇ ਆ ਹਨਾ, ਤੇ ਉਹਦੇ ਬਾਰੇ ਸਵਾਲ ਹੈ ਵੀ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਬਾਹਰ ਆਈ ਹੋਵੇ ਵੀ ਕੁਝ ਪਤਾ ਲੱਗਾ ਹੋਵੇ, ਤੇ ਤੁਹਾਨੂੰ ਏਦਾਂ ਨਹੀਂ ਲੱਗਦਾ ਵੀ ਜਿੱਦਾਂ ਉਹਦਾ ਰੌਲਾ ਪਿਆ ਸੀ ਇੰਟਰਵਿਊ ਦਾ ਤੇ ਅੰਮ੍ਰਿਤਪਾਲ ਦੇ ਕੇਸ ਦਾ ਕਰਕੇ ਉਹ ਵਿੱਚੇ ਥੋੜੀ ਜਿਹੀ ਦੱਬੀ ਨਹੀਂ ਗਈ, ਵਿੱਚੇ ਕੋਈ ਮਤਲਬ ਜਿਵੇਂ ਉਹਨੂੰ ਦਬਾ ਜਿਹਾ ਦਿੱਤਾ ਗਿਆ ਹੋਵੇ, ਕੋਈ ਉਹਦੇ ਗੱਲਬਾਤ ਨਾ ਕੀਤੀ ਹੋਵੇ ਕੋਈ ਉਹਦਾ ਕੇਸ ਬਾਰੇ ਜਾਂ ਇਦਾਂ ਦਾ ਕੁਝ, ਇਹਦੇ ਬਾਰੇ ਦੱਸੋ ਮੈਨੂੰ ਜੀ। ਮੈਨੂੰ ਜੀ ਹਾਂਜੀ ਹਾਲੇ ਪੱਤਰਕਾਰਾਂ ਨੂੰ ਬੁਲਾ ਲੈਣ, ਪੱਤਰਕਾਰਾਂ ਨੂੰ ਇੰਟਰੋਗੇਟ ਕਰਕੇ ਤੇ ਉਹ ਬੁਲਵਾ ਲੈਣ ਥੋੜਾ, ਇਹ ਤੇ ਪੱਤਰਕਾਰਾਂ ਦੇ ਦੁਆਲੇ ਹੋਏ ਆ, ਕਦੇ ਉਹਨੂੰ ਬੁਲਾ ਲਿਆ ਥਾਣੇ। ਅਸਲ ਚ ਨਾ ਭਗਵੰਤ ਮਾਨ ਚ ਵੀ ਮੈਨੂੰ ਲੱਗਦਾ ਕਿ ਪੁਰਾਣੇ ਕਿਸੇ ਨਾ ਹਾਕਮ ਦੀ ਰੂਹ ਆਈ ਗਈ ਹੈ ਜੀ, ਤੇ ਜਿਹਨੂੰ ਨਾ ਉਹ ਇੱਕ ਨਾ ਸ਼ੇਰ ਸੀਗਾ ਕਿਸੇ ਦਾ, ਬੜਾ ਪਿਆਰਾ ਸ਼ੇਰ ਹੈ कि तुमसे पहले जो यहाँ तख्त नशीन था उसको भी अपने खुदा होने का इतना ही यकीन था। तो ये कुछ लोगों ਨੂੰ ਗਫਲਤ ਹੋ ਜਾਂਦੀ ਹੈ, ਕੁਝ ਲੋਕਾਂ ਨੂੰ ਭਰਮ ਹੋ ਜਾਂਦਾ ਹੈ। ਮਾਨ ਸਾਹਿਬ ਨੂੰ ਵੀ ਅੱਜ ਕੱਲ ਬਹੁਤ ਵੱਡਾ ਭਰਮ ਹੋਇਆ ਪਿਆ ਹੈ, ਤੇ ਭਰਮ ਦਾ ਇਲਾਜ ਤਾਂ ਤੁਹਾਨੂੰ ਪਤਾ ਜਨਤਾ ਡਾਕਟਰ ਹੈ ਵਹਿਮਾਂ ਦੀ। ਖੈਰ ਤਾਂ ਗੱਲ ਇਹ ਹੈ ਕਿ ਲਾਰੈਂਸ ਦੇ ਮਾਮਲੇ 'ਚ ਇਹ ਸਾਰਾ ਕੁਝ ਸਰਕਾਰ ਨੂੰ ਕਰਨਾ ਚਾਹੀਦਾ ਸੀਗਾ, ਖੁਦ ਪੰਜਾਬ ਸਰਕਾਰ ਨੂੰ। ਜੇ ਪੰਜਾਬ ਦੀ ਜੇਲ੍ਹ 'ਚੋਂ ਇੰਟਰਵਿਊ ਨਹੀਂ ਹੋਈ, ਤੁਸੀਂ ਸਾਰੇ ਕੱਢ ਕੇ ਤੱਥ ਰੱਖਦੇ ਤੇ ਕਹਿੰਦੇ ਕਿ ਸਾਡੇ ਇੱਥੇ ਨਹੀਂ ਹੋਈ। ਤੁਸੀਂ ਕੀ ਕੀਤਾ ਕਿ ਦੂਜੀ ਜਦੋਂ ਇੰਟਰਵਿਊ ਆਈ, ਅੱਛਾ ਜਿਹੜੀ ਸਾਡੇ ਨਾਲ ਹੋਈ ਹੈ, ਅੱਛਾ ਉਹਦੇ 'ਚ ਵੀ ਦੇਖ ਲਓ ਮੇਰੇ ਮਤਲਬ ਕਿ ਮੇਰੇ ਪਲੇਟਫਾਰਮ ਤੇ ਕਿਵੇਂ ਕੀਤਾ ਗਿਆ ਅਟੈਕ। ਮੈਂ ਸਿਰਫ ਉਹਦੇ ਵਿੱਚ ਇਹੀ ਗੱਲ ਕੀਤੀ ਸੀ ਕਿ ਪੁਲਿਸ ਕਾਹਲੀ ਕਰ ਗਈ, ਪਹਿਲੀ ਸਫਾਈ ਦੇਣ ਲੱਗਿਆ ਹੁਣ ਫਸ ਗਈ, ਆਹੀ ਗੱਲ ਕਹੀ। ਦੇਖੋ ਮਤਲਬ ਕਿ ਜਿੱਥੇ ਜਾ ਕੇ ਸਰਕਾਰ ਨੇ ਉਹ ਸਾਰਾ ਕੁਝ ਕਰਤਾ, ਚਲੋ ਇਹਨਾਂ ਦੀ ਮਰਜ਼ੀ ਹੈ, ਕਰ ਲੈਣ ਜੋ ਕਰਨਾ ਕਰ ਲੈਣ। ਇਹਨਾਂ ਨੇ ਮਤਲਬ ਪਹਿਲੀ ਤੇ ਸਫਾਈ ਦਿੱਤੀ ਕਿ ਇੱਥੇ ਨਹੀਂ ਹੋਇਆ, ਜੋ ਜਿਹੜੀ ਦੂਜੀ ਆ ਦੂਜੀ ਇੰਟਰਵਿਊ ਨੇ ਸਾਰੇ ਪਾਜ ਉਧੇੜ ਦਿੱਤੇ, ਉੱਥੇ ਫਸ ਗਏ। ਇਹਨਾਂ ਦੇ ਚੀਫ ਸੈਕਟਰੀ ਨੇ ਕਿਹਾ, ਅਖਬਾਰਾਂ 'ਚ ਆਇਆ ਬਕਾਇਦਾ ਕਿ 2 ਦਿਨਾਂ ਦੇ ਵਿੱਚ ਰਿਪੋਰਟ ਦਿਓ, ਤੇ ਅੱਜ ਦਿਨ ਹੁਣ ਤੁਸੀਂ ਦੇਖ ਲਓ 12 ਹੋ ਗਏ, 12 ਤੋਂ ਵੀ ਉੱਤੇ ਹੋ ਗਏ ਨੇ ਮੇਰੇ ਖਿਆਲ ਨਾਲ। ਤੇ ਗੱਲ ਇਹ ਆ ਕਿ ਹੁਣ ਉਹ ਜਿਹੜੀ ਦੂਜੀ ਜਿਹੜੀ ਹੋਈ ਹੈ ਇੰਟਰਵਿਊ, ਜੇ ਇਹ ਸਾਬਤ ਨਹੀਂ ਕਰਦੇ ਤਾਂ ਫਿਰ ਇਹ ਮੰਨਿਆ ਜਾ ਸਕਦਾ ਕਿ ਇੰਟਰਵਿਊ ਸ਼ਾਇਦ ਇੱਥੋਂ ਦੀ ਜੇਲ੍ਹ 'ਚ ਹੋ ਗਈ ਹੋ। ਤਾਂ ਇਹ ਸਾਫ਼ ਹੈ, ਉਹ ਕੋਈ ਵੱਡੀ ਗੱਲ ਨਹੀਂ ਹੈ। ਮੈਂ ਇਹ ਸਮਝਦਾ ਕਿ ਠੀਕ ਹੈ, ਚਲੋ ਗੱਲ ਇਹ ਆ ਕਿ ਉਹਨੂੰ ਜਿਸ ਤਰ੍ਹਾਂ ਮਰਜ਼ੀ ਆਪਾਂ ਜੋੜ ਸਕਦੇ ਹਾਂ, ਬਥੇਰੀਆਂ ਉਹਦੇ 'ਚ ਸ਼ੱਕ ਵਾਲੀਆਂ ਗੱਲਾਂ ਹੈਗੀਆਂ ਨੇ। ਮੈਂ ਖੁਦ ਵੀ ਕਈ ਚੀਜ਼ਾਂ ਫੜੀਆਂ ਉਹਦੇ 'ਚੋਂ, ਚਲੋ ਜਿੰਨੀਆਂ ਕੁ ਕਰ ਸਕਦਾ ਸੀਗਾ। ਪਰੰਤੂ ਸਭ ਤੋਂ ਵੱਡਾ ਮਸਲਾ ਤੇ ਇਹ ਹੈ ਕਿ ਜੇ ਪੰਜਾਬ ਦੀਆਂ ਜੇਲ੍ਹਾਂ 'ਚ ਨਹੀਂ ਹੋਇਆ ਤਾਂ ਤੁਸੀਂ ਕਿਉਂ ਨਹੀਂ ਕਰ ਰਹੇ। ਤੇ ਦੂਜੀ ਗੱਲ ਇਹ ਆ ਕਿ ਕ੍ਰਿਮੀਨਲ ਨੇ ਤਾਂ ਸਾਰਾ ਕੁਝ ਕਰਨਾ ਹੀ ਕਰਨਾ, ਤੁਸੀਂ ਰੋਕ ਕਿਉਂ ਨਹੀਂ ਰਹੇ। ਤੇ ਤੀਜੀ ਵੱਡੀ ਗੱਲ ਇਹ ਆ ਕਿ ਹੁਣ ਸਪੈਸ਼ਲ ਸੈੱਲ ਨੇ ਵੀ ਜਾਂ NIA ਨੇ ਵੀ ਕਿਉਂ ਨਹੀਂ ਕਾਰਵਾਈ ਆਉਂਦੀ, ਕਿਉਂਕਿ ਇਹਦੇ ਵਿੱਚ ਸਲਮਾਨ ਖਾਨ ਨੂੰ ਸਿੱਧੀ ਧਮਕੀ ਹੈ। ਉਹਨਾਂ ਨੂੰ ਵੀ ਜ਼ਰੂਰ ਇਹਦੇ ਵਿੱਚ ਘੱਟੋ ਘੱਟ ਕੋਈ ਇੰਟਰੋਗੇਸ਼ਨ ਕਰਨੀ ਚਾਹੀਦੀ ਸੀਗੀ। ਦੇਖੋ ਚਲੋ ਮੋਬਾਈਲ ਯੂਜ਼ ਕਰਨਾ ਚਾਹੇ ਇੰਟਰਵਿਊ, ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ, ਇਹਦੇ 'ਚ ਕੋਈ ਸਜ਼ਾ ਸੁਜਾ ਨਹੀਂ ਹੁੰਦੀ, ਪੱਤਰਕਾਰ ਨੂੰ ਕੋਈ ਪੁੱਛ ਨਹੀਂ ਸਕਦਾ, ਤੇ ਮੋਬਾਈਲ ਵਰਤਣ ਵਾਲੇ ਨੂੰ ਕੱਖ ਵੀ ਸਜ਼ਾ ਨਹੀਂ ਹੈਗੀ। ਮਤਲਬ ਕਿ ਮੋਬਾਈਲ ਵੀ ਏਦਾਂ ਕਹਿ ਲਓ ਵੀ ਜਿਵੇਂ ਕਿਸੇ ਕਿੱਕਰ ਤੋਂ ਦਾਤਨ ਤੋੜ ਲਈ ਤੇ ਜਿੱਦਾਂ ਉਹਦਾ ਕੋਈ ਲੱਗੇਗਾ ਜੁਰਮਾਨਾ 150 ਦਾ, ਉਹ ਆ ਕੇਸ ਇਹ। ਇਹਦੋਂ ਵੱਧ ਕੁਝ ਵੀ ਨਹੀਂ ਹੈਗਾ। ਪਰ ਸਿੱਧਾ ਕੋਈ ਬੰਦਾ ਥ੍ਰੈਟ ਕਰ ਰਿਹਾ ਕਿਸੇ ਸਟਾਰ ਨੂੰ, ਸੁਪਰਸਟਾਰ ਨੂੰ, ਤਾਂ ਉਹਦੇ ਵਿੱਚ ਕੋਈ ਪਰਚਾ ਐਕਸਟਰਾ ਨਹੀਂ ਕੱਟਿਆ, ਤੁਸੀਂ ਕੋਈ ਅਲੱਗ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ, ਤਾਂ ਕਾਫੀ ਵੱਡੇ ਸਵਾਲ ਬਣ ਜਾਂਦੇ ਨੇ। ਜੀ ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਕੁਲਦੀਪ ਜੀ ਤੁਸੀਂ ਆਉਣੇ ਰਹੋ ਜੀ। ਪ੍ਰਵੀਨ ਜੀ ਤੇ ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਤੁਸੀਂ ਗੱਲ ਕੀਤੀ ਹੈ ਜਿਹੜੇ ਛੁੱਟੀਆਂ ਲੈ ਕੇ ਆ ਜਾਂਦੇ ਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ, ਇੱਥੇ ਮੈਨੂੰ ਘੱਟੋ ਘੱਟ 50 ਬੰਦਿਆਂ ਦਾ ਪਤਾ ਜਿਹੜੇ ਅਮਰੀਕਾ ਜਾ ਕੇ ਪਰਮਾਨੈਂਟ ਰੈਜ਼ੀਡੈਂਸ ਨੇ, ਤੇ ਜਿਹੜੇ ਉੱਥੇ ਉਹਨਾਂ ਦੇ ਬੌਸ ਨੇ, ਉਹਨਾਂ ਦੇ ਨਾਲ ਮਿਲ ਮਿਲਾ ਕੇ ਆਪਣੀ ਪੈਨਸ਼ਨ ਤਨਖਾਹ ਵੀ ਲਈ ਜਾਂਦੇ ਆ, ਵਿੱਚੋਂ ਕੁਝ ਕੁ ਪੈਸੇ ਉਹਨਾਂ ਨੂੰ ਦੇਈ ਜਾਂਦੇ ਆ, ਤੇ ਰਹਿੰਦੇ ਇੱਥੇ ਆ ਅਮਰੀਕਾ 'ਚ ਸਾਲਾਂ ਬੱਧੀ ਛੁੱਟੀਆਂ ਲੈ ਕੇ ਤੇ ਲੈਣ ਡਏ ਆ। ਤੇ ਦੂਜੀ ਗੱਲ ਇਹ ਤਾਂ ਗਲਤ ਹੈ ਨਾ ਭਾਜੀ, ਫਿਰ ਇਹ ਗਲਤ ਗੱਲ ਹੈ ਨਾ, ਤੁਸੀਂ ਆਪਣੀ ਜੌਬ ਨਾਲ ਕੋਈ ਨਿਆਂ ਤਾਂ ਨਹੀਂ ਨਾ ਕਰ ਰਹੇ। ਹਾਂਜੀ ਬਿਲਕੁਲ, ਔਨ 에ਅਰ ਜੇ ਕੋਈ ਸੁਣਦਾ ਹੈ ਉਸ ਮਹਿਕਮੇ ਨਾਲ ਸੰਬੰਧਤ,
ਜਿਹੜੇ ਬੰਦੇ ਉੱਥੇ ਸੁਪਰਵਾਈਜ਼ਰੀ ਕਰਦੇ ਇਹਨਾਂ ਲੋਕਾਂ ਦੀ ਜੀ ਉਹਨਾਂ ਨੂੰ ਖੰਗਾਲਿਆ ਜਾਵੇ ਵੀ ਕਿੰਨੇ ਪੈਸੇ ਵਿੱਚੋਂ ਲੈਂਦੇ ਆ, ਲੈ ਰਹੇ ਇਸ ਦਿਨ। ਠੀਕ ਹੈ ਜੀ। ਤੇ ਦੂਜੀ ਗੱਲ ਮੈਂ ਐਡ ਕਰਨੀ ਚਾਹੁੰਦਾ ਵੀ ਭਗਵੰਤ ਮਾਨ ਨੇ ਜੋ ਕੁਝ ਕੀਤਾ, ਵੈਸੇ ਅਸੀਂ ਵੀ ਬੜੀ ਵੱਡੀ ਗਲਤੀ ਕੀਤੀ ਹੈ। ਆਪਣੇ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਕਹਿਤਾ ਵੀ ਪਾ ਦਿਓ ਵੋਟਾਂ ਆਮ ਆਦਮੀ ਪਾਰਟੀ ਨੂੰ, ਪਰ ਭਗਵੰਤ ਮਾਨ ਨੇ ਉਹੀ ਕਮੇਟੀਆਂ ਵਾਲਾ ਕੰਮ ਕੀਤਾ ਵੀ ਪੰਜਾਬ ਦੇ ਵਿੱਚ ਫੋਰਸ ਥੋੜੀ ਸੀ, ਕਿੱਡਾ ਕਿਤੇ ਵੱਡਾ ਮਸਲਾ ਹੋ ਗਿਆ ਸੀ। ਜਿਹੜੇ ਬੰਦੇ ਗੁਨਾਹ ਕਰਦੇ, ਜਿਨ੍ਹਾਂ ਨੇ ਹੁੱਲੜਬਾਜ਼ੀ ਉੱਥੇ ਕੀਤੀ, ਉਹਨਾਂ ਨੂੰ ਫੜੋ, ਉਹਨਾਂ ਦੀਆਂ ਬਣਦੀਆਂ ਸਜ਼ਾਵਾਂ ਦਿਓ ਉਹਨਾਂ ਨੂੰ। ਏਡੀ ਵੱਡੀ ਦਹਿਸ਼ਤ ਪੰਜਾਬ ਦੇ ਵਿੱਚ ਲਾਂਬੂ ਲਾਉਣ ਵਾਲਾ ਕੰਮ ਕਰ ਦਿੱਤਾ ਫੜ ਕੇ ਜੀ। ਤੇ ਹੋਰਾਂ ਵੀ ਬੜੇ ਲੋਕਾਂ ਨੇ ਲਾਈਨ ਤੇ ਵੇਟ ਕਰਨ ਰਹੇ ਨੇ। ਜੀ ਜੀ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਅਗਲੇ ਕਾਲਰ ਨੇ ਜੀ ਤੇਜਿੰਦਰ ਜੀ। ਸਤਿ ਸ਼੍ਰੀ ਅਕਾਲ ਤੇਜਿੰਦਰ ਜੀ, ਤੁਸੀਂ ਆਨ ਏਅਰ ਹੋ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਇਹ ਮੈਂ ਜੋ ਅੱਜ ਕਹਿ ਲਓ ਵੀ ਮਸਲਾ ਚੱਲ ਰਿਹਾ ਵੀ ਭਾਈ ਅਮਰਤਪਾਲ ਸਿੰਘ ਜੀ ਤੇ ਕਾਰਵਾਈ ਕੀਤੀ ਗਈ ਆ ਜੀ, ਇਹ ਚਲੋ ਬੇਸ਼ੱਕ ਦੀ ਇਹ ਸਾਰਾ ਕੰਮ ਸੈਂਟਰ ਦੇ ਉੱਤੇ ਆਪਾਂ ਕਹਿ ਸਕਦੇ ਆ, ਪਰ ਪੰਜਾਬ ਕਹਿ ਲਓ ਵੀ ਆਪਣੇ ਆਪ ਦੇ ਵਿੱਚ ਸੈਪਰੇਟ ਸਟੇਟ ਆ ਤੇ ਭਗਵੰਤ ਮਾਨ ਸਾਹਿਬ ਦੇ ਬਿਨਾਂ ਹਾਮੀ ਭਰਿਆ ਇਹ ਕੰਮ ਮੁਮਕਿਨ ਨਹੀਂ ਸੀ, ਕਿਉਂਕਿ ਸਾਰੀ ਪੁਲਿਸ ਜਿਹੜੀ ਆ ਉਹ ਇਹਨਾਂ ਦੇ ਅੰਡਰ ਆਉਂਦੀ ਹੈ ਪੰਜਾਬ ਦੀ। ਤੇ ਬਾਕੀ ਇਹ ਪੰਜਾਬ ਦਾ ਮਾਹੌਲ ਤਾਂ ਕਹਿ ਲਓ ਵੀ ਇਹਨਾਂ ਨੇ ਰਲ ਕੇ ਖਰਾਬ ਕੀਤਾ ਆ। ਤੇ ਬਾਕੀ ਜਿਹੜੇ ਲੋਕ ਕਹਿੰਦੇ ਸੀ ਵੀ ਅੱਜ ਦਾ ਸਮਾਂ ਜਿਹੜਾ ਹਥਿਆਰ ਦਾ ਨਹੀਂ ਵਿਚਾਰਦਾ ਆ, ਭਾਈ ਅਮਰਤਪਾਲ ਸਿੰਘ ਹੋਣਾ ਨੇ ਵਿਚਾਰ ਹੀ ਅੱਜ ਤੱਕ ਯੂਜ਼ ਕੀਤਾ ਸੀ, ਹਥਿਆਰ ਯੂਜ਼ ਕੀਤਾ ਨਹੀਂ ਸੀ, ਪਰ ਫਿਰ ਵੀ ਉਹਨਾਂ ਚੀਜ਼ਾਂ ਨੂੰ ਦਬਾਇਆ ਗਿਆ। ਤੇ ਚਲੋ ਭਾਈ ਅਮਰਤਪਾਲ ਸਿੰਘ ਹੋਣਾ ਦਾ ਆਪਾਂ ਚਲੋ ਮੰਨ ਸਕਦੇ ਹਾਂ। ਹੁਣ ਜਿੱਦਾਂ ਭਾਈ ਸਾਹਿਬ ਮਿੰਟੂ ਗੁਰੂਸਰੀਆ ਹੋਣੀ ਭਾਈ ਸਾਹਿਬ ਦੱਸਦੇ ਸੀਗੇ ਵੀ ਸਾਰੇ ਪੱਤਰਕਾਰਾਂ ਨੂੰ ਟਾਰਗੇਟ ਕੀਤਾ ਜਾਂਦਾ, ਤੇ ਕੀ ਇਹ ਡੈਮੋਕ੍ਰੇਸੀ ਆ? ਜਿਹੜਾ ਸਲੋਗਨ ਹੁਣ ਇੰਡੀਅਨ ਗਵਰਨਮੈਂਟ ਨੇ ਵਰਤਿਆ ਸੀਗਾ ਵੀ ਮਦਰ ਆਫ ਆਲ ਡੈਮੋਕ੍ਰੇਸੀ, ਕੀ ਉਹ ਉਹਨਾਂ ਨੂੰ ਇਹ ਚੀਜ਼ ਮਤਲਬ ਕਿ ਲੱਗਦੀ ਹੈ ਵੀ ਉਹ ਇਸ ਚੀਜ਼ ਨੂੰ ਵਰਤ ਸਕਦੇ ਆ ਸਾਡੇ ਹਿਸਾਬ ਨਾਲ? ਨਹੀਂ, ਦੇਖੋ ਗੱਲ ਕੀ ਹੈ ਕਿ ਜਿਹੜੀ ਗੱਲ ਕਾਰਵਾਈ ਦੀ ਹੈ ਕਿ ਕਿਸਨੇ ਕੀਤੀ ਜਾਂ ਕਿਸਨੇ ਕਰਾਈ, ਬਿਲਕੁਲ ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ। ਪਰ ਮੈਂ ਸ਼ੁਰੂਆਤ 'ਚ ਹੀ ਕਿਹਾ ਕਿ ਸਟੇਟ ਸਬਜੈਕਟ ਹੋਣਾ ਇਹਨਾਂ ਨੂੰ ਫਸਾ ਗਿਆ, ਸਾਰਾ ਜ਼ਿੰਮਾ ਇਹਨਾਂ ਦਾ। ਤੇ ਜੇ ਕ੍ਰੈਡਿਟ ਲੈਣਾ ਹੋਇਆ ਨਾ ਉਹਨਾਂ ਨੇ, ਜਿਸ ਤਰ੍ਹਾਂ ਦੇਖੋ ਅਮਰਤਪਾਲ ਸਿੰਘ ਦਾ ਉਹ ਸਾਰਾ ਕੁਝ ਕੱਢੀ ਫਿਰਦੇ ਆ, ਪਤਾ ਨਹੀਂ ਉਹ ਸੱਚਾ ਝੂਠਾ ਮੈਨੂੰ ਨਹੀਂ ਪਤਾ, ਆਪਾਂ ਤਸਦੀਕ ਨਹੀਂ ਕਰ ਸਕਦੇ। ਲਾ ਵਾਡੋ ਇਹ ISI ਹੈ ਜੀ, ਆ ਫਲਾਣ ਧਮਕਾ, ਪਤਾ ਨਹੀਂ ਕਿੱਥੇ ਕਿੱਥੇ। तो वो क्रेडिट जब लैणगे 2024 चो कौन लैणगे? वो लैणगे। जे ਇਹ ਪੱਤਰਕਾਰਾਂ ਵਾਲਾ ਮਸਲਾ ਹੈ ਜਾਂ ਕੋਈ ਹੋਰ ਕਿਸੇ ਨਿਰਦੋਸ਼ ਨੂੰ ਡੂੰਘਿਆ ਜਾ ਰਿਹਾ ਹੈ ਤਾਂ ਇਹ ਸਾਰਾ ਜਿਹੜਾ ਉਹ ਦੇਣਾ ਕਿਹਨੂੰ ਆਏਗਾ? ਸਰਕਾਰ ਨੂੰ। ਤਾਂ ਇਹ ਫਰਕ ਹੈ, ਸਟੇਟ ਸਬਜੈਕਟ ਹੈ। ਮੈਂ ਉਸ ਗੱਲ ਦੇ ਨਾਲ ਬਿਲਕੁਲ 101% ਤੁਹਾਡੇ ਨਾਲ ਸਹਿਮਤ ਹਾਂ ਕਿ ਇਹਨਾਂ ਦੀ ਮਰਜ਼ੀ ਤੋਂ ਬਗੈਰ ਕੋਈ ਦਾਖਲ ਨਹੀਂ ਸੀ ਹੋ ਸਕਦਾ। ਸੋ ਮਰਜ਼ੀ ਤੇ ਇਹਨਾਂ ਦੀ ਹੈ, ਪਰ ਮਰਜ਼ੀ ਉਹਨਾਂ ਨੇ ਇਹਨਾਂ ਦੀ ਕਿੱਦਾਂ ਲਈ ਆ ਇਹ ਵੀ ਤੁਹਾਨੂੰ ਪਤਾ ਹੋਏਗਾ ਕਿ ਬਜਟ ਸੈਸ਼ਨ ਤੋਂ ਚੰਦ ਘੰਟੇ ਪਹਿਲਾਂ ਮਾਨ ਸਾਹਿਬ ਨੂੰ ਦਿੱਲੀ ਜਾਣਾ ਪਿਆ ਸੀ ਅਮਿਤ ਸ਼ਾਹ ਜੀ ਦੇ ਕੋਲ, ਤੇ ਉੱਥੇ ਪਤਾ ਲੱਗ ਗਿਆ ਸੀਗਾ, ਉਸ ਦਿਨ ਹੀ ਲੱਗ ਗਿਆ ਸੀਗਾ ਕਿ ਕੁਝ ਵੱਡਾ ਹੋਏਗਾ। ਸੋ ਇਸ ਕਰਕੇ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋਣਾ। ਕ੍ਰੈਡਿਟ ਲੈਣ ਵਾਲਿਆਂ ਨੇ 2024 ਵਾਸਤੇ ਇਹੋ ਜਿਹੀਆਂ ਘਟਨਾਵਾਂ ਪਤਾ ਨਹੀਂ ਕਿੰਨੀਆਂ ਕੁ ਜੋੜ ਕੇ ਆਪਣੇ ਉੱਥੇ ਝੋਲੇ 'ਚ ਪਾ ਲੈਣੀਆਂ, ਕੱਢ ਕੇ ਵਿਖਾਈ ਜਾਣੀਆਂ ਨੇ ਕਿ ਅਸੀਂ ਇਹ ਕੀਤਾ, ਅਸੀਂ ਇਹ ਕੀਤਾ। ਤੇ ਉਹ ਤੁਹਾਨੂੰ ਪਤਾ ਗੇਮ ਚੇਂਜਰ ਵੀ ਹੋ ਜਾਂਦੀਆਂ ਨੇ ਇੱਥੇ। ਸਰਜੀਕਲ ਸਟ੍ਰਾਈਕ ਨੂੰ ਆਪਾਂ ਦੇਖਿਆ ਵੀ ਆ। ਤੇ ਇਸ ਕਰਕੇ ਇਹ ਮਾਨ ਸਰਕਾਰ ਨੂੰ ਦੇਖਣਾ ਚਾਹੀਦਾ ਸੀਗਾ ਕਿ ਠੀਕ ਹੈ, ਹਾਂ ਜੀ। ਬਾਕੀ ਜਿਹੜੀ ਗੱਲ ਵਿਚਾਰ ਤੇ ਹਥਿਆਰ ਵਾਲੀ ਹੈ, ਦੇਖੋ ਅਜਨਾਲੇ ਦੇ ਘਟਨਾਕ੍ਰਮ ਤੋਂ ਪਹਿਲਾਂ ਠੀਕ ਠਾਕ ਹੀ ਸੀ, ਸਾਰਾ ਕੁਝ ਚੱਲ ਰਿਹਾ ਸੀਗਾ। ਹਾਲਾਂਕਿ ਇਮਕਾਨ ਬਣ ਰਹੇ ਸਨ ਕੁਛ, ਮਤਲਬ ਕਿ ਉਦੋਂ ਵੀ ਕੋਈ 2-4 ਹਫ਼ਤੇ ਪਹਿਲਾਂ ਦੇ, ਪਰ ਉਹ ਸਭ ਕੁਝ ਠੀਕ ਠਾਕ ਸੀ। ਉਸ ਘਟਨਾ ਨੇ ਜ਼ਿਆਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਮੌਕਾ ਬਣਾਇਆ। ਇਸ ਚੀਜ਼ ਨੂੰ ਵੀ ਤੁਸੀਂ ਤਸਲੀਮ ਕਰੋ, ਇਹਨਾਂ ਚੀਜ਼ਾਂ ਨੂੰ ਵੀ ਮੰਨਿਆ ਕਰੋ। ਵਿਚਾਰਕ ਤੌਰ ਤੇ ਆਪਾਂ ਜਿਹਦੇ ਨਾਲ ਮਰਜ਼ੀ ਖੜੇ ਆ ਕਿ ਜਦੋਂ ਇਸ ਤਰ੍ਹਾਂ ਦੇ ਮਾਮਲੇ ਬਣਦੇ ਆ, ਮੌਕੇ ਬਣਦੇ ਆ, ਤਾਂ ਫਿਰ ਉਹ ਤਾਂ ਜਿਹੜੇ ਪਹਿਲਾਂ ਹੀ ਛਹਿ ਲਾ ਕੇ ਬੈਠੇ ਆ ਤਾਂ ਉਹ ਤਾਂ ਫਿਰ ਗੱਲ ਕਰਦੇ ਹੀ ਆ ਬਈ। ਤਾਂ ਜੀ ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ ਜੀ। ਹਾਂਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਲ ਮੈਨੂੰ ਜੀ ਜੀ ਵੀ ਮੈਂ ਦੇਖ ਰਿਹਾ ਬਈ ਜੋ 88-80 ਦੇ ਦਹਾਕੇ ਵਿੱਚ ਪੁਲਿਸ ਦਾ ਵਰਤੀਰਾ ਸੀ ਸਿੱਖਾਂ ਪ੍ਰਤੀ, ਉਹ ਵੀ ਹੁਣ ਵੀ ਉਹ 2023 ਦੇ ਵਿੱਚ ਵੀ ਉਹੀ ਆ ਵੀ ਸਿੱਖਾਂ ਨੇ ਕਿਹੜੀ ਏਡੀ ਮਾੜੀ ਗੱਲ ਕਰ ਦਿੱਤੀ ਵੀ ਜਿਹੜਾ ਪੁਲਿਸ ਦੇ ਬਜ਼ੁਰਗਾਂ ਨੂੰ ਚੱਕ ਗੱਡੀਆਂ 'ਚ ਸਿੱਟਦੇ ਆ। ਕੋਈ ਯਾਨੀ ਕਿ ਉਹ ਇਹ ਨਹੀਂ ਦੇਖਦੇ ਵੀ ਬਜ਼ੁਰਗ ਕੋਈ ਹੈਂਡੀਕੈਪ ਆ ਜਾਂ ਕਿਸੇ ਦੇ ਘਰ ਜਾਣਾ। ਜਮਾਂ ਉਹੀ ਵਰਤੀਰਾ ਜੀ। ਇਹਦੇ ਬਾਰੇ ਟਿੱਪਣੀ ਕਰਿਓ ਜੀ।
ਜੀ ਨਹੀਂ ਸਰ, ਮੈਂ ਇਹਦੇ ਦੇਖੋ, ਮੈਂ ਖੁਦ ਭੁਗਤ ਭੋਗੀ ਰਿਹਾ ਆਪਣੇ, ਮਤਲਬ ਕਿ ਉਸ ਦੌਰ ਦੇ ਵਿੱਚ ਅਸੀਂ ਤੇ ਦੇਖਿਆ ਬਚਪਨ ਚ। ਮੈਂ ਖੁਦ ਛੋਟੇ ਜਿਹੇ ਹੁੰਦੇ ਨੇ 2 ਰਾਤਾਂ 3 ਮਤਲਬ ਕਿ 2-3 ਦਿਨ ਕੱਟੇ ਨੇ। ਸਦਰ ਥਾਣਾ ਹੁੰਦਾ ਸੀ ਸਾਡੇ ਇੱਥੇ, ਜਦੋਂ ਮੈਂ ਮਤਲਬ ਕਿ ਕੋਈ 10-12 ਸਾਲ ਦਾ ਹੋਵਾਂਗਾ, ਮੈਨੂੰ ਪੱਕਾ ਨਹੀਂ, ਪਰ 10-12 ਦਿਨ ਟਿਕਦਾ ਸੀਗਾ ਮੈਂ। ਤਾਂ ਲਾ ਲਓ ਕਿ ਉਸ ਟਾਈਮ ਠੀਕ ਹੈ, ਉਹ ਹਨੇਰੀ ਦੀ ਸਾਨੂੰ ਇੰਨੀ ਸਮਝ ਨਹੀਂ, ਪਰ ਵੇਖੀ ਜ਼ਰੂਰ ਹੈ। ਪਰ ਆ ਜਿਹੜਾ ਕੁਝ ਚੱਲਦਾ ਪਿਆ, ਇਹਦੇ ਵਿੱਚ ਅਸੀਂ ਇੱਕ ਚੀਜ਼ ਵੇਖ ਰਹੇ ਹਾਂ ਕਿ ਪੁਲਿਸ ਹੁਣ ਵੈਸੀ ਪੁਲਿਸ ਨਹੀਂ ਰਹੀ। ਜਿਹੜਾ ਵੈਸ਼ੀਪਣ ਉਸ ਟਾਈਮ ਦਿਖਾਉਂਦੇ ਸੀਗੇ, ਕੁਝ ਚੇਂਜ ਆਇਆ, ਕੁਝ ਬਦਲਾਅ ਆਇਆ। ਪਰ ਇਸ ਬਦਲਾਅ ਦੇ ਵਿੱਚੋਂ ਵੀ ਗਾਂ ਇੱਕ ਬਦਲਾਅ ਇਹ ਆਇਆ ਕਿ ਯਕਦਮ ਪੁਲਿਸ ਜਿਹੜੀ ਹੈ ਉਹ ਉਸ ਤਰ੍ਹਾਂ ਦਾ, ਜਿਵੇਂ ਤੁਸੀਂ ਆਖਿਆ ਕਿ ਵਤੀਰਾ ਦਿਖਾਉਣ ਲੱਗ ਗਈ। ਉਹ ਵਤੀਰਾ ਕਿਉਂ ਦਿਖਾਉਣ ਲੱਗ ਗਈ? ਕਿਉਂਕਿ ਇਹਨਾਂ ਨੇ ਇਹਨਾਂ ਨੂੰ ਕਿਹਾ ਕਿ ਏਦਾਂ ਕਰੋ। ਨਹੀਂ ਤਾਂ ਇਹੀ ਪੁਲਿਸ ਸੀਗੀ ਜਿਹੜੀ ਆ ਦੇਖੋ ਧਰਨੇ ਕਿੰਨੇ ਚੱਲਦੇ ਰਹੇ ਨੇ, ਕਿਸਾਨੀ ਦੇ ਧਰਨੇ। 1 ਸਾਲ ਪਰੜੀਆਂ ਤੇ ਬੈਠੇ ਰਹੇ ਲੋਕ, ਸਾਰਾ ਕੁਝ ਕਰਕੇ, ਮਤਲਬ ਕਿ ਬਲੌਕ ਕਰਕੇ ਬੈਠੇ ਰਹਿੰਦੇ ਸੀਗੇ ਲੋਕ, ਕੋਈ ਡੰਡਾ ਤੱਕ ਨਹੀਂ ਸੀ ਮਾਰਦਾ। ਪਰ ਕਿਉਂ? ਕਿਉਂਕਿ ਅਮਰਿੰਦਰ ਸਿੰਘ ਹੋਰਾਂ ਨੇ ਰੋਕ ਰੱਖਿਆ ਸੀਗਾ ਵੀ ਕਿਸਾਨਾਂ ਨੂੰ ਕੁਝ ਨਹੀਂ ਕਹਿਣਾ। ਅੱਜ ਦੇ ਹਾਕਮ ਨੇ ਕਹਿ ਦਿੱਤਾ ਕਿ ਬਈ ਮਾਰ ਡੰਡੇ ਚੱਕੋ ਇਹਨਾਂ ਨੂੰ। ਬੰਗਾਲੀ ਵਾਲਾ ਪੁਲ ਵੀ ਖਾਲੀ ਕਰਾ ਲਿਆ, ਮੋਹਾਲੀ ਵਾਲਾ ਮੋਰਚਾ ਵੀ ਚੁਕਾ ਦਿੱਤਾ, ਸੁਹਾਣੇ ਵਾਲਾ। ਤਾਂ ਕਹਿਣ ਦਾ ਮਤਲਬ ਹੈ ਕਿ ਅਸੀਂ ਪੁਲਿਸ ਤੇ ਜਦੋਂ ਸਾਰੀ ਗੱਲ ਸੁੱਟਦੇ ਆ ਨਾ, ਠੀਕ ਹੈ, ਚਲੋ ਪੁਲਿਸ ਦੇ ਅਫੀਸਰ ਵੀ ਮੈਂ ਸਮਝਦਾ ਕਿ ਉਹ ਜ਼ਿਆਦਾ ਹੀ ਕੁਛ ਹੋ ਚੁੱਕੇ ਪਏ ਨੇ ਇੱਥੋਂ ਦੇ ਸਿਸਟਮ ਦੇ ਮੂਹਰੇ। ਤਾਂ ਅਸੀਂ ਕਿਤੇ ਨਾ ਕਿਤੇ ਉਹ ਜਿਹੜਾ ਹਾਕਮ ਵਰਗ ਹੈ, ਜਿਹੜੀ ਪੋਲੀਟੀਕਲ ਕਲਾਸ ਹੈ, ਅਸੀਂ ਉਹਨੂੰ ਬਰੀ ਕਰ ਦਿੰਦੇ ਹਾਂ। ਸਾਨੂੰ ਇਹ ਵੇਖਣਾ ਪਏਗਾ ਕਿ ਜਿਹੜੀ ਪੋਲੀਟੀਕਲ ਕਲਾਸ ਹੈ, ਹੁਕਮ ਤਾਂ ਉਹ ਦੇ ਰਹੀ ਹੈ ਨਾ, ਹੁਕਮ ਉਹ ਦੇ ਰਹੀ ਹੈ। ਜੇ ਬਾਈਬਲ ਦੇ ਵਿੱਚ ਆਪਾਂ ਕਹਿੰਦੇ ਆ ਕਿ ਹੁਕਮਰਾਨ ਜਿਹੜਾ ਹੈ ਦੋਸ਼ੀ ਹੈ, ਤਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਇਹ ਵਤੀਰੇ ਹੋ ਰਹੇ ਨੇ ਪੁਲਿਸ ਵਾਲੇ, ਤਾਂ ਉਹਦੇ ਚ ਹੁਕਮਰਾਨ ਨੂੰ ਆਪਾਂ ਕਿਉਂ ਬਰੀ ਕਰ ਸਕਦੇ ਹਾਂ? ਜੀ ਜਗਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜਗਵੀਰ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਤੇ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਸੀ ਕਿ ਵੀ ਆਪਣਾ ਮੁਹਾਲੀ ਦੇ ਵਿੱਚ ਆਪਣਾ ਕੌਮੀ ਇਨਸਾਫ ਮੋਰਚੇ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮੋਰਚਾ ਲੱਗਿਆ ਹੋਇਆ ਹੈ ਜੀ। ਹਾਂਜੀ। ਦੂਜੇ ਪਾਸੇ ਜਨਾਲਾ ਦੀ ਜੇ ਘਟਨਾ ਹੋ ਜਾਂਦੀ ਹੈ, ਕਿ ਇਸ ਘਟਨਾ ਨਾਲ ਆਪਣੀ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਕੋਈ ਅਸਰ ਪਊਗਾ? ਜੀ ਕਿਹੜੀ ਘਟਨਾ ਦਾ? ਅਜਨਾਲਾ ਘਟਨਾ ਦਾ ਜੀ। ਅਜਨਾਲਾ ਵਾਲੀ ਘਟਨਾ ਤੋਂ ਤਾਂ ਫਿਰ ਅੱਗੇ ਆਪਾਂ ਬਹੁਤ ਆ ਗਏ ਨਾ, ਘਟਨਾ ਨਾਲ ਜੁੜਦੀ ਤਾਂ ਹੁਣ ਆਪਾਂ ਦੇਖੋ ਇੱਥੋਂ ਤੱਕ ਆ ਗਏ ਚੱਲ ਰਿਹਾ ਹੈ ਕਿ ਇੱਕ ਤਰ੍ਹਾਂ ਨਾਲ ਕਰਫਿਊ ਵਰਗੇ ਹਾਲਾਤ ਬਣ ਗਏ ਸੀ ਇੱਕ ਵੇਲੇ। ਤਾਂ ਮਤਲਬ ਕਿ ਐਸਾ ਮਾਹੌਲ, ਚਲੋ ਕਰਫਿਊ ਲੱਗਾ ਨਹੀਂ, ਕੁਛ ਐਸਾ ਵੈਸਾ ਹੋਇਆ ਨਹੀਂ, ਪਰ ਇੰਟਰਨੈਟ ਬੰਦ ਹੋ ਜਾਣਾ ਤੇ ਲੋਕਾਂ ਦਾ ਇੱਕੋ ਵਾਰੀ ਤ੍ਰਹਿਕ ਜਾਣਾ ਕਿ ਕੀ ਬਣ ਗਿਆ। ਤਾਂ ਉਹ ਤਾਂ ਆਪਾਂ ਅੱਗੇ ਆ ਗਏ ਉਸ ਚੀਜ਼ ਤੋਂ, ਉਹ ਘਟਨਾ ਤੋਂ ਬਾਅਦ ਤਾਂ ਅੱਗੇ ਆ ਗਏ। ਤਾਂ ਉਹ ਜਿਹੜਾ ਮੋਰਚਾ ਸੀ ਉਹਨਾਂ ਹੀ ਪਿੱਛੇ ਚਲਾ ਗਿਆ। ਅੱਜ ਤੁਸੀਂ ਦੇਖੋ ਕਿ ਕੋਈ ਮੌਕਾ ਸੀਗਾ ਪ੍ਰਵੀਨ ਜੀ ਕਿ ਕੌਮੀ ਇਨਸਾਫ ਮੋਰਚਾ, ਮੈਨੂੰ ਏਦਾਂ ਲੱਗਦਾ ਸੀਗਾ ਕਿ ਜਿੱਦਾਂ ਇਹ ਹੌਲੀ ਹੌਲੀ ਤਾਕਤ ਤੇ ਰਫ਼ਤਾਰ ਫੜ ਰਿਹਾ ਕਿ ਇਹ ਕਿਸਾਨ ਅੰਦੋਲਨ ਵਾਂਗੂ ਇੱਕ ਸਾਂਝਾ ਮੋਰਚਾ ਨਾ ਬਣ ਜਾਏ, ਵੀ ਵੱਡਾ ਬਣ ਸਕਦਾ ਹੈ। ਮੈਨੂੰ ਇਹ ਲੱਗਦਾ ਸੀਗਾ ਵੱਡਾ ਬਣ ਸਕਦਾ, ਕਿਉਂਕਿ ਇਹਦੇ ਵਿੱਚ ਹੋ ਸਕਦਾ ਕਿ ਹੌਲੀ ਹੌਲੀ ਮਤਲਬ ਕਿ ਕੋਈ ਚੇਂਜ ਆਵੇ ਤੇ ਮੁਸਲਮਾਨਾਂ ਦੀ ਵੀ ਗੱਲ ਹੋਣ ਲੱਗ ਪਵੇ, ਹਿੰਦੂਆਂ ਦੀ ਵੀ ਗੱਲ ਹੋਣ ਲੱਗ ਪਵੇ ਕਿ ਯਾਰ ਜਿਹੜੇ ਇੰਨੇ ਸਮਿਆਂ ਤੋਂ ਆ। ਕਿਉਂਕਿ ਮੈਂ ਸੋਚਦਾ ਸੀਗਾ ਕਿ ਜਿਸ ਤਰੀਕੇ ਨਾਲ ਮਤਲਬ ਕਿ ਵੀ ਅੱਗੇ ਲੱਗਣ ਵਾਲੇ ਲੋਕ ਸੋਚ ਰਹੇ ਆ, ਹੋ ਸਕਦਾ, ਪਰ ਉਹ ਜਿਵੇਂ ਘਟਨਾਵਾਂ ਇਹ ਵਾਪਰੀਆਂ ਤੇ ਕੁਝ ਉੱਥੇ ਵੀ ਵਾਇਲੈਂਸ ਹੋ ਗਈ। ਦੇਖੋ ਅਸੀਂ ਤਾਂ ਹੀ ਕਹਿੰਦੇ ਆ, ਕੁਝ ਲੋਕ ਸਾਨੂੰ ਕਹਿੰਦੇ ਆ ਕਿ ਚਰਖਿਆਂ ਵਾਲੇ ਤੇ ਰਾਸ਼ਟਰਵਾਦੀ ਤੇ ਚਲੋ ਹਰੇਕ ਦਾ ਪੁਆਇੰਟ ਆਫ ਵਿਊ ਹੁੰਦਾ, ਪਰ ਜਦੋਂ ਇਸ ਤਰ੍ਹਾਂ ਦੀ ਲੜਾਈ ਲੜੀ ਜਾਂਦੀ ਹੈ ਸਰ, ਹਿੰਸਾ ਦੀ ਉੱਥੇ ਗੁੰਜਾਇਸ਼ ਬਹੁਤ ਘੱਟ ਹੁੰਦੀ ਆ। ਉਹ ਹਿੰਸਾ ਤੋਂ ਕਰਵਾਉਂਦੇ ਨੇ, ਸਗੋਂ ਉਹ ਤਾਂ ਚਾਹੁੰਦੇ ਆ ਕਰੋ। ਤਾਂ ਉਹ ਜਦੋਂ ਆਪਾਂ ਦੇਖਿਆ ਮੇਰੇ ਖਿਆਲ ਦੇ ਨਾਲ 1 ਜਾਂ 2 ਵਾਰੀ ਹੋਇਆ, ਇੱਕ ਤਾਂ ਧਾਮੀ ਸਾਹਿਬ ਵਾਲਾ ਹੋ ਗਿਆ, ਇੱਕ ਬਾਅਦ ਦੇ ਵਿੱਚ ਪੁਲਿਸ ਦੇ ਨਾਲ ਜਿਹੜਾ ਟਕਰਾਅ ਹੋਇਆ, ਤਾਂ ਉਸ ਤੋਂ ਬਾਅਦ ਫਿਰ ਇਹ ਚੀਜ਼ਾਂ ਵਾਪਰ ਗਿਆ, ਜਿਸ ਕਰਕੇ ਉਹ ਕੌਮੀ ਇਨਸਾਫ ਮੋਰਚਾ ਜਿਹੜਾ ਕਿ ਮੀਡੀਆ 'ਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਛਾ ਗਿਆ ਸੀਗਾ। ਉਹ ਵਾਕਿਆ ਇਹ ਗੱਲ ਤੁਹਾਡੀ ਸਹੀ ਹੈ ਕਿ ਉਹਦੇ ਤੇ ਇਸ ਚੀਜ਼ ਦਾ ਬਹੁਤ ਫਰਕ ਪੈ ਗਿਆ ਕਿ ਅੱਜ ਤਵੱਜੋ ਨਹੀਂ ਹੈ ਮੀਡੀਆ ਦੀ, ਤਾਂ ਖਾਸ ਤੌਰ ਤੇ ਆਪਾਂ ਦੇਖੀਏ। ਜੀ ਹਰਪਾਲ ਸਿੰਘ ਜੀ,
ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ ਜੀ। ਹਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ ਜੀ। ਹਾਂਜੀ, ਆਪਣੇ ਪ੍ਰਵੀਨ ਜੀ ਤੇ ਮਿੰਟੂ ਭਾਜੀ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਤੇ ਸ਼੍ਰੀ ਅਕਾਲ ਜੀ। ਪੰਜਾਬੀ ਸਤਿ ਰੇਡੀਓ ਯੂਐਸ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ੍ਰੀ ਅਕਾਲ ਮਿੰਟੂ ਜੀ, ਹਾਲਾਤਾਂ ਦਾ ਤੇ ਬਹੁਤ ਮਾੜਾ ਹਾਲ ਹੀ ਆ, ਬਹੁਤ ਫਿਕਰ ਵੀ ਹੈ ਇਸ ਚੀਜ਼ ਦਾ। ਪਰ ਮਿੰਟੂ ਜੀ, ਮੈਂ ਸਮਝਦਾ ਵੀ ਜਿੱਦਾਂ ਜਿਹੜੀ ਬੀਜੇਪੀ ਦੀ ਸੈਂਟਰ ਸਰਕਾਰ ਆ, ਜਿੱਦਾਂ ਉਹਨਾਂ ਨੂੰ ਕਿਸਾਨ ਮੋਰਚੇ ਦਿੱਲੀ ਦੇ ਅੱਗੇ ਝੁਕਣਾ ਪਿਆ, ਉਹਨਾਂ ਨੂੰ ਆਪਣੀ ਬੜੀ ਹਾਰ ਬੇਇੱਜ਼ਤੀ ਮਹਿਸੂਸ ਹੋ ਰਹੀ ਸੀ। ਉਹਨਾਂ ਨੇ, ਤੁਹਾਨੂੰ ਲੱਗਦਾ ਨਹੀਂ ਵੀ ਇਹ ਪੰਜਾਬ ਦੇ, ਕਿਉਂਕਿ ਉਹ 'ਚ ਸਾਰਾ 100% ਨੌਜਵਾਨ ਜਿਹੜਾ ਪੰਜਾਬ ਦਾ ਸੀਗਾ, ਪੰਜਾਬ ਦੇ ਨੌਜਵਾਨਾਂ ਦਾ ਸੀ ਜੀ, ਤੁਹਾਨੂੰ ਲੱਗਦਾ ਨਹੀਂ ਕਿਤੇ 100% ਤਾਂ ਨਹੀਂ, ਹਰਿਆਣਾ ਵੀ ਹੈਗਾ ਸੀਗਾ ਖਾਸਾ। ਚਲੋ ਜੋ ਵੀ ਹੈ, ਲੇਕਿਨ ਸਟਾਰਟਿੰਗ ਪੰਜਾਬ ਦੀ ਕਹਿ ਸਕਦੇ ਹਾਂ ਵੀ ਪੰਜਾਬ ਦੇ ਨੌਜਵਾਨਾਂ ਨੇ ਬਹੁਤ ਜ਼ਿਆਦਾ ਹਿੰਮਤ ਦਿਖਾਈ ਔਰ ਉੱਥੇ ਜਾ ਕੇ ਧਰਨਾ ਵੀ ਦਿੱਤਾ, ਔਰ ਪੂਰੇ ਵਰਲਡ 'ਚ ਉਸ ਕਿਸਾਨ ਮੋਰਚੇ ਦੇ ਲਈ ਸਾਰਿਆਂ ਨੇ ਉੱਥੇ ਹਮਾਇਤ ਕੀਤੀ, ਹੈ ਨਾ। ਪੰਜਾਬੀਆਂ ਨੇ, ਬਾਹਰੋਂ ਵੀ ਪੰਜਾਬੀਆਂ ਨੇ ਹਮਾਇਤ ਕੀਤੀ, ਤੁਹਾਨੂੰ ਪਤਾ। ਤੁਹਾਨੂੰ ਲੱਗਦਾ ਨਹੀਂ ਵੀ ਇਹ ਬੀਜੇਪੀ ਗੌਰਮੈਂਟ ਜਿਹੜੀ ਹੈ ਪੰਜਾਬ ਦੇ ਨੌਜਵਾਨਾਂ ਦਾ ਮਤਲਬ ਉਹਨਾਂ ਤੇ ਅਤਿਆਚਾਰ ਇਸੇ ਕਰਕੇ ਕਰ ਰਹੀ ਹੈ ਵੀ ਉਹਨਾਂ ਨੂੰ ਰੜਕ ਕੱਢ ਰਹੀ ਹੈ ਆਪਣੀ, ਔਰ ਪੰਜਾਬ ਗੌਰਮੈਂਟ ਦੇ ਥਰੂ ਕਰ ਰਹੀ ਹੈ ਸਾਰਾ ਕੁਝ? ਦੂਜਾ ਸਵਾਲ ਹਾਂਜੀ, ਚਲੋ ਇਹਦੇ ਤੇ ਗੱਲ ਕਰ ਲਈਏ, ਫਿਰ ਆਪਾਂ ਦੂਜੇ ਤੇ ਕਰ ਲੈਂਦੇ ਹਾਂ। ਦੇਖੋ, ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਉਸ ਤੋਂ ਬਾਅਦ ਚਲੋ ਇਹ ਜੋ ਵੀ ਕਰ ਰਹੀ ਹੈ ਹੁਣ, ਕਿਸ ਭਾਵਨਾ ਨਾਲ ਕਰ ਰਹੀ ਹੈ ਐਗਜ਼ੈਕਟ ਆਪਾਂ ਨਹੀਂ ਅੰਦਾਜ਼ਾ ਲਾ ਸਕਦੇ, ਪਰ ਇੱਕ ਗੱਲ ਤੇ ਜ਼ਰੂਰ ਹੈ ਕਿ ਉਸ ਅੰਦੋਲਨ ਨੇ ਇਸ ਸਰਕਾਰ ਨੂੰ ਡਰਾਇਆ ਜ਼ਰੂਰ, ਬਿਲਕੁਲ ਇਸ ਸਰਕਾਰ ਨੂੰ ਕਾਂਬਾ ਜ਼ਰੂਰ ਛੇੜਿਆ, ਔਰ ਇਸ ਤਰ੍ਹਾਂ ਦੀ ਲੜਾਈ ਬਣ ਗਈ ਸੀ ਕਿ ਜਿਹਦੇ ਚ ਵੱਖਰੀਆਂ ਵਿਚਾਰਧਾਰਾਵਾਂ, ਪਰ ਮਤਲਬ ਕਿ ਉਹਨਾਂ ਦੀ ਉਸ ਸਮੇਂ ਜਿਹੜੀ ਨਿਸ਼ਾਨੇ ਤੇ ਸਿੱਧਤਾ ਸੀਗੀ, ਜੋ ਨਿਸ਼ਾਨੇ ਤੇ ਕੇਂਦਰਿਤ ਸਨ, ਉਹ ਗਜ਼ਬ ਦੀ ਸੀਗੀ। ਉਹ ਮੈਨੂੰ ਲੱਗਦਾ ਕਿ ਸਰਕਾਰ ਡੈਫੀਨਿਟਲੀ ਇਸ ਚੀਜ਼ ਨਾਲ ਮੈਂ ਬਿਲਕੁਲ ਮੁਤਫਿਕ ਹਾਂ ਕਿ ਉਹ ਕਿਤੇ ਨਾ ਕਿਤੇ ਇਹਨਾਂ ਦੀ ਮਾਨਸਿਕਤਾ ਤੇ ਅਸਰ ਜ਼ਰੂਰ ਛੱਡ ਕੇ ਗਈ ਹੈ ਜੀ। ਪਰਮਿੰਦਰਜੀਤ ਸਿੰਘ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ ਜੀ। ਹਾਂਜੀ, ਆ ਦੋਨਾਂ ਵੀਰਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਮੇਰਾ ਮਿੰਟੂ ਗੁਰਸਰੀ ਜੀ ਨੂੰ ਸਵਾਲ ਜੀ, ਇੱਕ ਨਾ ਵੀਡੀਓ ਸਾਡੇ ਤੇ ਕਾਫੀ ਵਾਇਰਲ ਹੋ ਰਹੀ ਆ, ਕੋਈ ASI ਆ ਪੁਲਿਸ ਦਾ ਜੀ, ਉਹਨੇ ਇਹ ਕਿਹਾ ਵੀ ਮੈਂ ਜਿਸ ਦਿਨ 18 ਮਾਰਚ ਨੂੰ, ਸੌਰੀ 18 ਹਾਂਜੀ, ਵੀ ਜਿਸ ਦਿਨ ਭਾਈ ਸਾਹਿਬ ਨੂੰ ਇਹਨਾਂ ਨੇ ਇਹ ਚਲਾਈ ਸੀਗੀ ਮੁਹਿੰਮ, ਵੀ ਉਸ ਦਿਨ ਵੀ ਮੈਂ ਨਾਲ ਸੀ ਜਿਸ ਦਿਨ ਭਾਈ ਸਾਹਿਬ ਨੂੰ ਅਰੈਸਟ ਕੀਤਾ ਗਿਆ, ਤੇ ਉਸ ਟੀਮ ਦੇ ਵਿੱਚ ਮੈਂ ਵੀ ਹਾਜ਼ਰ ਸੀਗਾ, ਤੇ ਅਸੀਂ ਉਹ ਫੜ ਕੇ ਭਾਈ ਸਾਹਿਬ ਜੀ ਨੂੰ ਲਿਜਾ ਕੇ ਮੈਜਿਸਟ੍ਰੇਟ ਦੇ ਜਾ ਕੇ ਪੇਸ਼ ਵੀ ਕੀਤਾ ਗਾ। ਤੇ ਹੁਣ ਇਹ ਪੁਲਿਸ ਵਾਲੇ ਸਾਫ਼ ਮੁੱਕਰ ਰਹੇ ਆ ਜੀ, ਇਹ ਕਹਾਣੀ ਕਿੱਧਰ ਨੂੰ ਜਾ ਰਹੀ ਆ? ਉਹ ASI ਸਾਫ਼ ਮੈਂ ਉਹ ਨਾ ਮੈਂ ਦੇਖੀ ਆ ਵੀਡੀਓ, ਸੌਰੀ ਮੈਂ ਸਰ ਤੁਹਾਡੀ ਗੱਲ ਟੋਕ ਰਿਹਾ, ਹਿਮਾਕਤ ਕਰ ਰਿਹਾ, ਮੈਂ ਉਹ ਦੇਖੀ ਵੀਡੀਓ। ਮੈਜਿਸਟ੍ਰੇਟ ਦਾ ਤਾਂ ਚਲੋ ਮੈਂ ਨਹੀਂ ਸੁਣਿਆ, ਪਰ ਜੇ ਮੈਜਿਸਟ੍ਰੇਟ ਦੇ ਪੇਸ਼ ਕੀਤਾ ਗਿਆ ਹੋਵੇ ਨਾ ਕਿਸੇ ਨੂੰ, ਤਾਂ ਫੇਰ ਵੀ ਕੋਈ ਮਾਮਲਾ ਜਿਹੜਾ ਪਾਸੇ ਰਹਿ ਸਕਦਾ, ਕਿਉਂਕਿ ਫਿਰ ਰਿਕਾਰਡ ਤੇ ਆ ਜਾਂਦੀ ਹੈ ਸਾਰੀ ਚੀਜ਼। ਤਾਂ ਮੇਰੇ ਖਿਆਲ ਨਾਲ ਉਹਨੇ ਥਾਣੇ ਦਾ ਕਿਹਾ ਸੀਗਾ ਕਿ ਉੱਥੋਂ ਕਿਸੇ ਜਗ੍ਹਾ ਤੇ ਲਿਜਾਇਆ ਗਿਆ, ਸ਼ਾਇਦ 751 ਦਾ, 751 ਦਾ ਕਿਹਾ ਸੀਗਾ ਜੀ ਬਿਲਕੁਲ, ਕਿ 751 ਹੋਈ ਆ, ਪਰ ਇਹ ਕੇਸ 751 ਵਾਲਾ ਤਾਂ ਸੀ ਨਹੀਂ 751 ਵਾਲਾ, ਤੇ ਕਿਉਂਕਿ ਉਹਨਾਂ ਨੇ ਤਾਂ 18 ਨੂੰ ਹੀ NSA ਲਾ ਦਿੱਤਾ, ਅਮਰਤਪਾਲ ਸਿੰਘ ਹੋਰਾਂ ਤੇ ਉਹਨਾਂ ਦੇ ਸਾਥੀਆਂ ਤੇ NSA 18 ਨੂੰ ਹੀ ਲਾ ਦਿੱਤਾ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵਿਰੋਧਾਭਾਸ ਵਾਲੀ ਗੱਲ ਹੈ ਕਿ ASI ਕਿਉਂ ਅਜਿਹਾ ਕਹਿ ਰਿਹਾ। ਪਰ ਉਸ ਤੋਂ ਬਾਅਦ ਵੀ ਹੁਣ ਜੇ ਆਪਾਂ ਦੇਖੀਏ, ਹੁਣ ਤਾਂ ਹਰਿਆਣੇ ਦੇ ਵਿੱਚੋਂ ਸ਼ਾਹਬਾਦ ਚੋਂ ਉਹ ਔਰਤ ਵੀ ਫੜ ਲਈ, ਜਿਹੜੀ ਕਿ ਹੁਣ ਕਹਿ ਲਓ ਕਿ ਇਸ ਦੋਸ਼ ਦੇ ਵਿੱਚ ਫੜੀ ਹੈ ਕਿ ਇਹਨਾਂ ਦੇ ਕੋਲ ਰਾਤ ਰਹੇ ਨੇ, ਪਪਲਪ੍ਰੀਤ ਸਿੰਘ ਤੇ ਅਮਰਤਪਾਲ ਸਿੰਘ। ਤਾਂ ਗੱਲ ਇਹ ਹੈ ਕਿ ਦੋਨੀ ਇਸ ਵੇਲੇ ਥਿਊਰੀਆਂ ਆਪੋ ਆਪਣੀ ਥਾਂ ਤੇ ਹੈ, ਫੜੇ ਗਏ ਬੰਦੇ ਸਾਰੇ ਫੜੇ ਗਏ ਨੇ, ਜਾਂ ਜਿੱਦਾਂ ਆਪਾਂ ਕਹਿ ਲਈਏ ਕਿ ਬਈ ਹਾਲੇ ਨਹੀਂ ਫੜੇ ਹੋਏ। ਤਾਂ ਇਹਦੇ ਵਿੱਚ ਇੱਕ ਆਡੀਓ ਜਿਹੜੀ ਹੈ ਉਹ ਵੀ ਇੱਕ ਚੀਜ਼ਾਂ ਕਥਿਤ ਨੇ ਸਾਰੀਆਂ। ਤਾਂ ਉਹਦੇ ਵਿੱਚ ਜਿਹੜੇ ਅਮਰਤਪਾਲ ਸਿੰਘ ਦੇ ਚਾਚਾ ਜੀ ਨੇ, ਉਹਨਾਂ ਦੇ ਵੀ ਤਾਂ 2 ਵੌਇਸ ਨੋਟ ਜਿਹੜੇ ਉਹ ਵੀ ਵਾਇਰਲ ਹੋਏ ਨੇ ਕਥਿਤ, ਆਪਾਂ ਕਥਿਤ ਹੀ ਕਹਾਂਗੇ ਕਿਉਂਕਿ ਉਹਨਾਂ ਦੀ ਕੋਈ ਆਪਣੇ ਕੋਲ ਤਸਦੀਕ ਤਾਂ ਨਹੀਂ ਹੈ, ਕੋਈ ਪ੍ਰਮਾਣਤਾ ਨਹੀਂ ਹੈ। ਉਹ ਹਾਲਾਂਕਿ ਆਵਾਜ਼ ਮਿਲਾਨ ਜੇ ਹੋਣ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਸੇ ਨਤੀਜੇ ਤੇ ਪਹੁੰਚ ਸਕਦੀਆਂ, ਪਰ ਪਰਸਪਰ ਚੀਜ਼ਾਂ ਵਿਰੋਧ ਦੇ ਵਿੱਚ ਹੈ ਕਿ ਆਪਾਂ ਜੇ ਇੱਕ ਚੀਜ਼ ਮੰਨਦੇ ਆ ਤਾਂ ਦੂਜੀ ਵਿਰੋਧ 'ਚ ਖੜੀ ਹੈ, ਦੂਜੀ ਨੂੰ ਮੰਨਦੇ ਆ ਤਾਂ ਤੀਜੀ ਫੇਰ ਵਿਰੋਧ 'ਚ ਖੜੀ ਹੁੰਦੀ ਹੈ। ਇੱਕ ਦੂਜੇ ਦੇ ਵਿਰੋਧ 'ਚ ਚੀਜ਼ਾਂ ਖਲੋਤੀਆਂ ਨੇ।
ਜੀ। ਮਿੰਟੂ ਜੀ, ਇੱਕ ਸੋਸ਼ਲ ਮੀਡੀਆ ਤੇ ਸਵਾਲ ਆਇਆ ਸੀ, ਧਰਮਿੰਦਰ ਜੈਦ ਜੀ ਪੁੱਛ ਰਹੇ ਸੀ, ਉਹ ਕਹਿੰਦੇ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਤੇ ਹੁਣ ਨਵਾਂ ਪੇਚ ਕੀ ਹੈ ਜੀ? ਨਹੀਂ, ਨਵਾਂ ਪੇਚ ਤੇ ਇਹੋ ਹੀ ਹੈ ਨਾ ਕਿ ਮੈਂਬਰਸ਼ਿਪ ਤਾਂ ਰੱਦ ਹੋ ਗਈ ਜੀ। ਅੱਜ ਇਹਨਾਂ ਨੇ ਰੱਦ ਕਰ ਦਿੱਤੀ, ਹੂੰ। ਤਾਂ ਕੀ ਹੁਣ ਉਹ ਸੁਪਰੀਮ ਕੋਰਟ 'ਚ ਜਾ ਸਕਦੇ ਆ? ਜੀ ਜੀ। ਸੁਪਰੀਮ ਕੋਰਟ 'ਚ ਜਾਣਗੇ ਤਾਂ ਕੀ ਉਹ ਫਿਰ ਕੋਈ ਉੱਥੋਂ ਰਾਹਤ ਲੈ ਕੇ ਆਉਂਦੇ ਨੇ? ਹੂੰ। ਮਸਲਾ ਵੱਡਾ ਬਣ ਜਾਏਗਾ, ਕਿਉਂਕਿ ਦੇਖੋ 2 ਸਾਲ ਦੀ ਸਜ਼ਾ ਹੋ ਜਾਣੀ ਜਿਹੜੀ ਹੈ ਨਾ, ਤਾਂ ਉਹਦੇ 'ਚ ਕੀ ਹੈ ਕਿ ਤੁਹਾਡੀ ਮੈਂਬਰਸ਼ਿਪ ਜਾਣੀ ਜਾਣੀ ਹੈ। 2 ਸਾਲ ਜਾਂ ਇਸ ਤੋਂ ਵਧੇਰੇ ਹੋ ਗਏ। ਅੱਗੇ ਕੀ ਹੁੰਦਾ ਸੀਗਾ? ਅੱਗੇ ਇਹ ਹੁੰਦਾ ਸੀ ਕਿ ਜੇ ਕੋਈ ਸਟੇ ਲੈ ਆਂਦਾ ਤਾਂ ਜਦ ਤੱਕ ਉਹ ਕੇਸ ਨਹੀਂ ਸੀਗਾ ਨਿਬੜਦਾ ਤਦ ਤੱਕ ਮੈਂਬਰਸ਼ਿਪ ਬਚੀ ਰਹਿੰਦੀ ਸੀ। ਜੀ। ਸਮਝੇ ਨਾ ਤੁਸੀਂ? ਫਰਜ਼ ਕਰੋ ਮੈਂ ਨੇਤਾ, ਦਾਗੀ ਨੇਤਾ ਹੈ, ਹੂੰ। ਮੈਂ ਆਪਣੇ ਤੇ ਲਾਉਣਾ ਕਿ ਮੈਂ ਦਾਗੀ ਨੇਤਾ, ਮੈਨੂੰ ਸਜ਼ਾ ਹੋ ਗਈ ਆ, ਹੂੰ। ਸਜ਼ਾ ਹੋ ਗਈ ਆ ਮੈਨੂੰ 2.5 ਸਾਲ, ਤੇ ਮੈਂ ਉੱਥੇ ਜ਼ਮਾਨਤ ਲੈ ਲਈ, ਸੈਸ਼ਨ ਕੋਰਟ ਚੋਂ ਮੈਂ ਸਟੇ ਲੈ ਆਂਦਾ, ਤੇ ਸੈਸ਼ਨ ਕੋਰਟ ਚ ਮੈਂ ਫਿਰ ਮੁੜ ਕੇ 5 ਸਾਲ ਫੈਸਲਾ ਹੀ ਨਾ ਹੋਣ ਦੇਵਾਂ, ਕਿਉਂਕਿ ਮੈਂ ਹੁਕਮਰਾਨ ਧਿਰ ਦਊਂਗਾ। ਫਿਰ ਜੇ ਉੱਥੋਂ ਵੀ ਹੋ ਗਿਆ ਤਾਂ ਗਾਂ ਹਾਈ ਕੋਰਟ ਚੋਂ ਲੈ ਆਂਦਾ। ਤਾਂ ਇਸ ਤਰ੍ਹਾਂ ਮਤਲਬ ਕਿ ਲਟਕਾ ਜਿਹੜਾ ਸੀਗਾ ਤੁਰਿਆ। ਫਿਰ ਇਹਨਾਂ ਨੇ ਲਿਲੀ ਥਾਮਸਨ ਵਾਲਾ ਜਿਹੜਾ ਕੇਸ ਸੀਗਾ ਉਹਦੇ ਚ ਸਾਫ਼ ਕਰ ਦਿੱਤਾ ਸੀਗਾ ਕਿ ਸਜ਼ਾ ਹੋ ਗਈ ਤਾਂ ਮੈਂਬਰਸ਼ਿਪ ਤੁਹਾਡੀ ਜਾਏਗੀ ਜਾਏਗੀ। ਸੋ ਇਸ ਕਰਕੇ ਮੈਂਬਰਸ਼ਿਪ ਚਲੇ ਗਈ ਹੈ। ਪਰ ਆਜ਼ਮ ਖਾਨ ਦਾ ਇੱਕ ਉਹ ਮਿਸਾਲ ਹੈਗਾ ਸਾਡੇ ਸਾਹਮਣੇ ਕਿ ਆਜ਼ਮ ਖਾਨ ਨੂੰ ਵੀ ਇਹਨਾਂ ਨੇ ਇਸੇ ਤਰ੍ਹਾਂ ਹੀ ਰੱਦ ਕੀਤੀ ਸੀ ਉਹਦੀ ਮੈਂਬਰਸ਼ਿਪ, ਤੇ ਉਹ ਚਲੇ ਗਿਆ ਸੀਗਾ ਕੋਰਟ ਦੇ ਵਿੱਚ, ਤੇ ਜਦੋਂ ਉੱਤੇ ਚਲਾ ਗਿਆ ਸੁਪਰੀਮ ਕੋਰਟ ਨੇ ਆਖਿਆ ਸਾਹ ਤੇ ਲੈਣ ਦਿਓ ਉਹਨੂੰ, ਤੁਸੀਂ ਉਸੇ ਦਿਨ ਹੀ ਇਹਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ ਬਈ। ਤਾਂ ਉਹਨੂੰ ਰਾਹਤ ਮਿਲ ਗਈ ਸੀਗੀ, ਮਤਲਬ ਕਿ ਰਾਹਤ ਮਿਲ ਗਈ ਸੀ, ਪਰ ਉਹਦਾ ਇਹ ਸੀਗਾ ਕਿ ਦੁਬਾਰਾ ਕਿਹਾ ਸੈਸ਼ਨ ਕੋਰਟ ਨੂੰ ਕਿ ਹੁਣ ਇਹਦਾ ਕੇਸ ਸੁਣੋ, ਇੰਨੇ ਦਿਨਾਂ 'ਚ ਕੇਸ ਸੁਣੋ ਬਾਈ, ਜਿਹੜੀ ਅਪੀਲ ਪਾਈ ਆ। ਤਾਂ ਸੈਸ਼ਨ ਕੋਰਟ ਨੇ ਦੁਬਾਰਾ ਫੇਰ ਸਜ਼ਾ ਰੱਖ ਦਿੱਤੀ, ਜਿਸ ਕਰਕੇ ਉਹਦੀ ਮੈਂਬਰਸ਼ਿਪ ਜਾਂਦੀ ਲੱਗੀ ਸੀ। ਸੋ ਇਹ ਕਾਫੀ ਪੇਚ ਫਸੇ ਹੋਏ। ਕਪਿਲ ਸਿੱਬਲ ਕਹਿੰਦੇ ਨੇ ਕਿ ਜੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਚੋਂ ਲੈ ਆਉਂਦੇ ਨੇ ਸਟੇ ਤਾਂ ਮੈਂਬਰਸ਼ਿਪ ਬਚ ਜਾਊਗੀ, ਪਰ ਮੇਰਾ ਮੰਨਣਾ ਇਹ ਹੈ ਕਿ ਲਿਆਉਣ ਤੋਂ ਬਾਅਦ ਵੀ, ਲਿਆ ਕੇ ਵੀ ਮੰਨ ਲਓ ਇੱਕ ਵਾਰੀ ਲੈ ਆਂਦਾ ਇਹਨਾਂ ਨੇ, ਸਟੇ ਕਰਾ ਲਿਆ, ਤਾਂ ਦੁਬਾਰਾ ਮੈਂਬਰਸ਼ਿਪ ਆਪਣੀ ਜਿਹੜੀ ਬਹਾਲ ਕਰਾਉਣ ਵਾਸਤੇ ਵੀ ਇਹਨਾਂ ਨੂੰ ਕੋਰਟ 'ਚ ਜਾਣਾ ਪਏਗਾ। ਇਹ ਬਹੁਤ ਪੇਚੀਦਗੀ ਵਾਲਾ ਮਸਲਾ ਬਣ ਜਾਂਦਾ ਹੈ। ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਇਹਨੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਬਾਅਦ ਦੇ ਵਿੱਚ ਤੁਹਾਡੇ ਸਵਾਲਾਂ ਤੇ ਚਰਚਾ ਕੀਤੀ ਹੈ। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ, ਖਬਰਾਂ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।